ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 28 ਮਈ ਦਿਨ ਹੈਗਾ ਜੀ ਸ਼ੁੱਕਰਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਮਿੰਟੂ ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ ਅਟਵਾਲ 559 374 4541। ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ। ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 559 905 2575 5590525575 ਦੇ ਉੱਤੇ। ਅਤੇ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਉਹਨਾਂ ਦੇ ਨਾਲ ਸੰਪਰਕ ਕਰੋ। ਕਾਲ ਕਰੋ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰਦੇ ਜਾਈਏ, ਮੇਹੁਲ ਚੌਕਸੀ ਨੂੰ ਹਾਲੇ ਦੇਸ਼ 'ਚ ਨਿਕਾਲਾ ਨਹੀਂ ਦਿੱਤਾ ਜਾ ਸਕਦਾ, ਡੋਮਿਨਿਕ ਦੇ ਜਿਹੜੇ ਡੋਮਿਨਿਕਾ ਦੇ ਕੋਰਟ ਨੇ ਆਖਿਆ। ਹਾਂਜੀ, ਦੇਖੋ, ਉਮੀਦ ਸੀਗੀ, ਇੰਡੀਆ ਸੋਚ ਰਿਹਾ ਸੀਗਾ ਕਿ ਸ਼ਾਇਦ ਡੋਮਿਨਿਕਾ ਤੋਂ ਮਤਲਬ ਕਿ ਸਿੱਧੀ ਹਵਾਲਗੀ ਹੋ ਜਾਏਗੀ ਮੇਹੁਲ ਚੌਕਸੀ ਦੀ। ਪਰ ਹੁਣ ਇਹ ਖਬਰਾਂ ਜਿਹੜੀਆਂ ਆ ਰਹੀਆਂ ਸਥਾਨਕ ਮੀਡੀਆ ਦੇ ਹਵਾਲੇ ਦੇ ਨਾਲ, ਉਹ ਇਹੋ ਆ ਕਿ ਮਹਿਲ ਚੌਕਸੀ ਦੇ ਵਕੀਲ ਨੇ ਪਟੀਸ਼ਨ ਦਾਇਰ ਕਰ ਦਿੱਤੀ ਆ। ਸੋ ਉਸ ਕਾਨੂੰਨੀ ਅਚੜੇ ਦੇ ਚਲਦਿਆਂ ਇੱਕ ਵਾਰੀ ਇੰਡੀਆ ਦੀ ਉਹ ਉਮੀਦ ਜਿਹੜੀ ਕਿ ਬਰਕਰਾਰ ਸੀਗੀ ਕਿ ਸ਼ਾਇਦ ਸਾਨੂੰ ਸਿੱਧੀ ਹਵਾਲਗੀ ਮਿਲ ਜਾਏਗੀ। ਵੈਸੇ ਤੁਸੀਂ ਨੋਟ ਕੀਤਾ ਹੋਣਾ ਕਿ ਜਿਹੜੇ ਐਂਟੀਗੁਆ ਦੇ ਹੈਗੇ ਆ PM ਪ੍ਰਾਈਮ ਮਿਨਿਸਟਰ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਚਾਹਾਂਗੇ ਕਿ ਸਾਡੇ ਮੁਲਕ ਦੇ ਵਿੱਚ ਉਹ ਵਾਪਸ ਨਾ ਆਵੇ ਤੇ ਸਿੱਧੀ ਹਵਾਲਗੀ ਹੋ ਜਾਵੇ ਡੋਮਿਨਿਕਾ ਤੋਂ। ਉਹਦੇ ਕਹਿਣ ਦਾ ਮਤਲਬ ਇਹੋ ਸੀਗਾ ਕਿ ਚੌਕਸੀ ਜੇ ਇੱਥੇ ਵਾਪਸ ਆਏਗਾ ਤੇ ਫਿਰ ਕਾਨੂੰਨੀ ਲਫੜਾ ਜਿਹੜਾ ਸ਼ੁਰੂ ਹੋ ਜਾਣਾ। ਕਾਨੂੰਨੀ ਲਫੜਾ ਕਿਵੇਂ ਆ? ਇੰਡੀਆ ਨੇ ਉੱਥੇ ਇੱਕ ਤਰ੍ਹਾਂ ਨਾਲ ਚੌਕਸੀ ਤੇ ਕੇਸ ਕੀਤਾ ਹੋਇਆ ਹੈ ਹਵਾਲਗੀ ਦਾ। ਹਵਾਲਗੀ ਤੋਂ ਇਲਾਵਾ ਇੱਕ ਹੋਰ ਕੇਸ ਆ ਨਾਗਰਿਕਤਾ ਦਾ, ਮਤਲਬ ਕਿ ਨਾਗਰਿਕਤਾ ਰੱਦ ਕਰਾਉਣ ਵਾਸਤੇ। ਉਹ ਦੋ ਕੇਸ ਹੈ। ਤੁਹਾਨੂੰ ਪਤਾ ਹੀ ਆ ਕੇਸਾਂ ਦਾ ਫਿਰ ਕਿਸ ਤਰੀਕੇ ਨਾਲ ਕੇਸ ਚੱਲਦੇ ਆ, ਔਰ ਕੇਸ ਦੇ ਵਿੱਚ ਜਿੱਤ ਹਾਰ ਹਾਲੇ ਤੈਅ ਨਹੀਂ ਹੁੰਦੀ। ਫਿਰ ਗਾਂ ਅਪੀਲਾਂ ਵੀ ਨਿਕਲ ਜਾਂਦੀਆਂ। ਆਪਾਂ ਮੋਦੀ ਦਾ ਵੀ ਮਾਮਲਾ ਦੇਖਿਆ, ਨੀਰਵ ਮੋਦੀ ਦਾ, ਤਾਂ ਉਸ ਮਾਮਲੇ ਦੇ ਵਿੱਚ ਵੀ ਇਹੋ ਕੁਛ ਹੋ ਰਿਹਾ। ਜਾਂ ਆਪਾਂ ਵਿਜੇ ਮਾਲੀਆ ਦਾ ਵੀ ਮਸਲਾ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉੱਥੇ ਵੀ ਉਹ ਜੋ ਕਾਨੂੰਨੀ ਆਪਸ਼ਨ ਹੈਗੇ ਉਹਨਾਂ ਦੇ ਕੋਲ, ਉਹਨੂੰ ਵਰਤੀ ਜਾਂਦੇ ਆ ਤੇ ਹਾਲੇ ਉਹ ਆਪਣਾ ਟਾਈਮ ਕੱਢੀ ਜਾਂਦੇ ਨੇ। ਤਾਂ ਇਸੇ ਤਰ੍ਹਾਂ ਇੱਕ ਤਰੀਕੇ ਨਾਲ ਆਪਾਂ ਕਹਿ ਦਈਏ ਕਿ ਐਂਟੀਗੁਆ ਇਹਦੇ ਚੋਂ ਨਿਕਲਣਾ ਚਾਹੁੰਦਾ ਹੈ। ਉਹਨਾਂ ਨੇ ਤਾਂ ਸਾਫ਼ ਕਹਿ ਦਿੱਤਾ ਕਿ ਠੀਕ ਆ, ਅਸੀਂ ਵੈਲਕਮ ਕਰਨੇ ਆ ਕਿ ਜੇ ਕੋਈ ਆ ਕੇ ਸਾਡੀ ਇੱਥੋਂ ਦੀ ਨਾਗਰਿਕਤਾ ਲੈਂਦਾ। ਨਾਗਰਿਕਤਾ ਉੱਥੇ ਜਿਵੇਂ ਤੁਹਾਨੂੰ ਪਤਾ ਹੀ ਹੈ, ਕਈ ਮੁਲਕਾਂ ਦੇ ਵਿੱਚ ਇੱਕ ਫੀਸ ਹੈ, ਤੁਸੀਂ ਉਹ ਫੀਸ ਦੇ ਦਿੰਦੇ ਹੋ ਤਾਂ ਤੁਹਾਨੂੰ ਨਾਗਰਿਕਤਾ ਮਿਲ ਜਾਂਦੀ ਹੈ। ਤਾਂ ਇਸੇ ਤਰ੍ਹਾਂ ਐਂਟੀਗੁਆ ਜਿਹੜਾ ਮੁਲਕ ਆ ਥੋੜ੍ਹਾ ਗਰੀਬ ਆ, ਪਛੜਿਆ ਮੁਲਕ ਆ, ਤਾਂ ਉਹਨਾਂ ਦੀ ਵੀ ਇੱਕ ਇਸੇ ਤਰ੍ਹਾਂ ਦੀ ਪਾਲਿਸੀ ਹੈਗੀ ਆ ਕਿ ਕਿਉਂਕਿ ਉਹ ਬੜੀ ਰਮਨੀਕ ਜਗ੍ਹਾ ਹੈ, ਕੁਦਰਤ ਨੇ ਮਾਲਾਮਾਲ ਕੀਤੀ ਹੈ ਉਹ ਜਗ੍ਹਾ, ਕਿ ਜੇ ਕੋਈ ਬਾਹਰੋਂ ਆ ਕੇ ਵਸਣਾ ਚਾਹੁੰਦਾ ਵਾ ਤੇ ਉਹ ਇੰਨੀ ਕੁ ਫੀਸ ਮਤਲਬ ਕਿ ਦੇ ਦੇਵੇ, ਅਦਾ ਕਰ ਦੇਵੇ, ਤੇ ਉਸ ਤੋਂ ਬਾਅਦ ਉਹਨੂੰ ਅਸੀਂ ਨਾਗਰਿਕਤਾ ਆਪਣੀ ਇੱਥੋਂ ਦੀ ਦੇ ਦੇਵਾਂਗੇ। ਤਾਂ ਉਹ ਕਹਿੰਦੇ ਆ ਕਿ ਅਸੀਂ ਵੈਲਕਮ ਕਰਨੇ ਜੇ ਕੋਈ ਆਵੇ, ਪਰ ਅਸੀਂ ਉਸ ਬੰਦੇ ਨੂੰ ਨਾਗਰਿਕਤਾ ਨਹੀਂ ਦੇ ਸਕਦੇ ਜਿਹੜਾ ਬੰਦਾ ਕਾਨੂੰਨ ਤੋਂ ਭਗੌੜਾ ਹੋਵੇ। ਮਤਲਬ ਉਹਨਾਂ ਦੀ ਸਟੇਟਮੈਂਟ ਦੇ ਵਿੱਚੋਂ ਵੀ ਜ਼ਾਰਾ ਤੌਰ ਤੇ ਇਹੋ ਛਲਕਾਰਾ ਪੈਂਦਾ ਹੈ ਕਿ ਉਹ ਚਾਹੁੰਦੇ ਨੇ
ਕਿ ਮੇਹੁਲ ਚੌਕਸੀ ਜਿਹੜਾ ਆ ਉਹ ਸਿੱਧਾ ਡੋਮਿਨਿਕਾ ਤੋਂ ਹੀ ਇੰਡੀਆ ਵਾਪਸ ਆ ਜਾਵੇ। ਪਰ ਮੇਰੇ ਖਿਆਲ ਦੇ ਨਾਲ ਹੁਣ ਜਿਵੇਂ ਉੱਥੇ ਇੱਕ ਕਾਨੂੰਨੀ ਬ੍ਰੇਕ ਲੱਗ ਗਈ ਆ, ਤਾਂ ਉੱਥੇ ਵੀ ਇੱਕ ਬਹਿਸ ਮੁਬੈਸਾ ਹੋਏਗਾ ਕਾਨੂੰਨ ਦੇ ਚੌਖਟੇ ਦੇ ਵਿੱਚ। ਦਲੀਲਾਂ ਦਿੱਤੀਆਂ ਜਾਣਗੀਆਂ। ਹੁਣ ਉਹਨਾਂ ਦਲੀਲਾਂ ਤੋਂ ਬਾਅਦ ਕੀ ਗਾਂ ਸਿੱਟਾ ਨਿਕਲਦਾ ਬਾਅਦ ਦੀ ਗੱਲ ਹੈ। ਫਿਲਹਾਲ ਮੇਹੁਲ ਚੌਕਸੀ ਦੇ ਵਕੀਲ ਨੇ ਤੇ ਇੱਥੋਂ ਤੱਕ ਵੀ ਕਿਹਾ ਕਿ ਇਹਨੂੰ ਅਗਵਾ ਕੀਤਾ ਗਿਆ, ਇਹਦੇ ਤੇ ਤਸ਼ੱਦਦ ਹੋਇਆ, ਮਤਲਬ ਕਿ ਚੁੱਕਣ ਦੀ ਵੈਸੇ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਕੀਤੀ ਗਈ ਆ, ਪਰ ਇਸ ਦਰਮਿਆਨ ਉਹਦੇ ਤੇ ਤਸ਼ੱਦਦ ਵੀ ਕੀਤਾ ਗਿਆ। ਖੈਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਹਾਣੀ ਨੂੰ ਕਿਸ ਪਾਸੇ ਨੂੰ ਮੋੜਨਾ ਚਾਹੁੰਦੇ ਨੇ। ਜੀ ਜੀ ਬਿਲਕੁਲ। ਕਾਂਗਰਸ ਦਾ ਡੇਲੀ ਸੋਪ ਓਪਰਾ, ਆਖਿਰਕਾਰ ਹਾਈ ਕਮਾਨ ਨੇ ਦਿੱਤਾ ਸਿੱਧਾ ਦਖਲ। ਹਾਂਜੀ, ਇਹਨਾਂ ਨੇ ਸਿੱਧਾ ਦਖਲ ਦੇ ਦਿੱਤਾ ਆ। 3 ਮੈਂਬਰੀ ਕਮੇਟੀ ਮੇਰੇ ਖਿਆਲ ਦੇ ਨਾਲ ਬਣਾ ਦਿੱਤੀ ਆ। ਇਹਦੇ 'ਚ ਇੱਕ ਤਾਂ ਰਾਜ ਸਭਾ 'ਚ ਜਿਹੜੇ ਵਿਰੋਧੀ ਧਿਰ ਦੇ ਆਗੂ ਆ ਮਲਿਕ ਖੜਗੇ, ਇਸ ਤੋਂ ਇਲਾਵਾ ਜਿਹੜੇ ਮੈਂਬਰ ਪਾਰਲੀਮੈਂਟ ਆ JP ਅਗਰਵਾਲ, ਤੇ ਪੰਜਾਬ ਮਾਮਲਿਆਂ ਦੇ ਜਿਹੜੇ ਇਹਨਾਂ ਦੇ ਇੰਚਾਰਜ ਆ ਹਰੀਸ਼ ਰਾਵਤ, ਜਿਹੜੇ ਕਿ ਉੱਤਰਾਖੰਡ ਦੇ ਐਕਸ CM ਨੇ। ਤਾਂ ਇਹਨਾਂ ਤਿੰਨਾਂ ਨੂੰ ਇੱਕ ਕਮੇਟੀ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਕਿ ਲਓ ਭਾਈ ਤੁਸੀਂ ਇਸ ਕਮੇਟੀ ਦੇ ਰੂਪ ਦੇ ਵਿੱਚ ਇਹ ਨਿਬੇੜਾ ਕਰਵਾਉਣਾ ਹੈ ਦੋਨਾਂ ਧਿਰਾਂ ਦਾ। ਤੇ ਦੋਨੇ ਧਿਰਾਂ ਕੌਣ ਨੇ? ਵੈਸੇ ਤੇ ਹੁਣ ਧਿਰਾਂ ਤਾਂ ਕਈ ਨਜ਼ਰ ਆਉਂਦੀਆਂ ਨੇ, ਪਰੰਤੂ 2 ਧਿਰਾਂ ਆਪਾਂ ਕਹਿ ਸਕਦੇ ਇੱਕ ਕੈਪਟਨ ਅਮਰਿੰਦਰ ਸਿੰਘ ਅਤੇ ਉਹਦੇ ਸਾਥੀ, ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਆਦਿਕ ਵਿਰੋਧੀ, ਜਿਹੜੇ ਕਿ ਆਪਣੇ ਹੀ ਹੈ। ਸਾਨੂੰ ਆਪਣਿਆਂ ਤੋਂ ਖਤਰਾ ਹੈ, ਗੈਰਾਂ ਦੇ ਮਾਰਿਆਂ ਨਹੀਂ ਮਰਦੇ, ਨਿਰਮਲ ਸਿੱਧੂ ਦਾ ਗੀਤ ਸੀਗਾ। ਤਾਂ ਆਪਣਿਆਂ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਸੋ ਉਸ ਖਤਰੇ ਨੂੰ ਟਾਲਣ ਵਾਸਤੇ ਹੁਣ ਕਿਤੇ ਨਾ ਕਿਤੇ ਪਹਿਲ ਕਦਮੀ ਕੀਤੀ ਗਈ ਆ, ਕਿਤੇ ਨਾ ਕਿਤੇ ਯਤਨਸ਼ੀਲਤਾ ਕੀਤੀ ਗਈ ਆ ਕਿ ਜਲਦੀ ਤੋਂ ਜਲਦੀ ਇਹ ਮਾਮਲਾ ਜਿਹੜਾ ਜਾਂ ਇਹ ਘਰ ਦਾ ਕਲੇਸ਼ ਆ, ਜਿਹੜੀ ਵੈਸੇ ਕਹਿੰਦੇ ਹੁੰਦੇ ਕਲਾ ਕਲੰਦਰ ਵਸੇ ਘੜੀਓਂ ਪਾਣੀ ਨਸੇ, ਕਿ ਕਲਾ ਜਿਹੜੀ ਆ ਬਹੁਤ ਮਾੜੀ ਹੁੰਦੀ ਹੈ। ਕਲਾ ਵੈਸੇ ਚੰਗੀ ਹੁੰਦੀ ਆ, ਕਲਾ ਜਿਹੜੀ ਹੁੰਦੀ ਆ ਉਹ ਮਾੜੀ ਹੁੰਦੀ ਆ। ਤਾਂ ਇੱਥੇ ਉਹ ਇਸ ਕਲਾ ਨੂੰ ਨਿਬੇੜਨਾ ਚਾਹੁੰਦੇ ਨੇ। ਪਰ ਰੌਲਾ ਇਹ ਆ ਕਿ ਕਹਾਣੀ ਇਹੋ ਜਿਹੀ ਬਣ ਗਈ ਆ ਜਿਵੇਂ ਮਾੜੀ ਟਿਊਬ ਹੁੰਦੀ ਆ ਤੇ ਪੈਂਚਰ ਵਾਲਾ ਇੱਕ ਪੈਂਚਰ ਲਾਉਂਦਾ, ਦੂਸਰੇ ਪਾਸੋਂ ਫਿਰ ਦੂਜਾ ਪੈਂਚਰ ਨਿਕਲ ਆਉਂਦਾ, ਉਹ ਲਾਉਂਦਾ, ਤੇ ਉਹ ਜਿਹੜਾ ਪੁਰਾਣਾ ਪੈਂਚਰ ਲੱਗਾ ਹੁੰਦਾ ਕਈ ਵਾਰ ਉਹ ਪੁੱਟਿਆ ਜਾਂਦਾ, ਸਿਆਪਾ ਇਹੋ ਹੀ ਰਹਿੰਦਾ। ਮਤਲਬ ਕਿ ਗੱਲ ਜਿਹੜੀ ਉਹ ਥੰਮੀ ਦੀ ਨਹੀਂ ਹੈ, ਗੱਲ ਜਿਹੜੀ ਆ ਰੁਕਦੀ ਨਹੀਂ ਪਈ। ਜਿਵੇਂ ਤੁਸੀਂ ਮਿਸਾਲ ਦੇ ਤੌਰ 'ਤੇ ਦੇਖੋ, ਇਹਨਾਂ 24 ਘੰਟਿਆਂ ਦੇ ਦਰਮਿਆਨ ਕੁਝ ਚੀਜ਼ਾਂ ਹੋਰ ਉੱਠ ਗਈਆਂ ਐਡੀਸ਼ਨਲ, ਜਿਹਨੂੰ ਆਪਾਂ ਕਹੀਏ। ਨੰਬਰ 1, ਸ਼ਮਸ਼ੇਰ ਸਿੰਘ ਦੂਲੋ ਨੇ ਵੀ ਭਾਰਤੀ ਜਨਤਾ ਪਾਰਟੀ ਜਾਂ ਅਕਾਲੀ ਦਲ, ਆਮ ਆਦਮੀ ਪਾਰਟੀ, ਇਹੋ ਜਿਹੀਆਂ ਪਾਰਟੀਆਂ ਦੇ ਸੁਰ ਦੇ ਵਿੱਚ ਸੁਰ ਲਾਉਂਦਿਆਂ ਕਿਹਾ ਕਿ ਕਿਉਂ ਨਹੀਂ ਵੀ ਕਾਂਗਰਸ ਵੀ ਇੱਥੇ ਦਲਿਤ ਚਿਹਰੇ ਨੂੰ ਚੀਫ ਮਿਨਿਸਟਰ ਬਣਾਉਂਦੀ। ਬਹੁਤ ਵੱਡੀ ਗੱਲ ਉਹਨਾਂ ਨੇ ਕਹਿ ਦਿੱਤੀ। ਸੋ ਇਸ ਦਰਮਿਆਨ ਜੇ ਆਪਾਂ ਦੇਖੀਏ, ਇਹਨਾਂ ਦਾ ਇੱਕ ਹੋਰ ਬਹੁਤ ਪੁਰਾਣਾ ਨੇਤਾ ਆ ਬਟਾਲੇ ਤੋਂ ਸੇਖੜੀ ਨੇ ਤਾਂ ਗਾਂਹ ਦੀ ਗੱਲ ਕੀਤੀ। ਉਹਨੇ ਆਖਿਆ ਕਿ ਜੋ ਕਰੋਨਾ ਲਈ ਪੈਸਾ ਆਇਆ ਉਹਦਾ ਹਿਸਾਬ ਦਿਓ, ਵਾਈਟ ਪੇਪਰ ਜਾਰੀ ਕਰੋ, ਤੁਹਾਡੇ ਕੋਲ ਮਨੀ ਆਈ ਕਿੰਨੀ ਆ। ਠੀਕ ਹੈ, ਆਪਾਂ ਹੁਣ ਕਈ ਚਿਰ ਤੋਂ ਕਹਿੰਦੇ ਆ ਕਿ 100 ਮੇਰੇ ਖਿਆਲ ਦੇ ਨਾਲ 70 ਕਰੋੜ ਦੇ ਕਰੀਬ ਪਿਛਲੀ ਵਾਰੀ ਆਇਆ ਸੀ, 205 ਕਰੋੜ ਹੁਣ ਆ ਚੁੱਕਾ, 205 ਕਰੋੜ ਦੇ ਕਰੀਬ ਪੈਸਾ ਹੋਰ ਆਉਣਾ। ਉਹ ਕਿੱਥੇ ਜਾਂਦਾ ਭਾਈ? ਇਹ ਤੇ ਹੁਣ ਕਾਂਗਰਸ ਵਾਲੇ ਹੀ ਦੱਸਣ। ਇਹ ਤਾਂ ਕਹਿੰਦੇ ਆ ਕਿ ਵਾਈਟ ਪੇਪਰ ਜਾਰੀ ਕਰੋ, ਕਿਉਂਕਿ ਉਹ ਵੀ ਇਸ ਤਰ੍ਹਾਂ ਕਹਿ ਲਓ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਸਿਪਾਹ ਸਲਾਰ ਉਹਨਾਂ ਤੋਂ ਪੀੜਤ ਹੈ। ਜਿਵੇਂ ਮਜੀਠੀਆ ਪੀੜਤ ਇੱਕ ਗਰੁੱਪ ਬਾਅਦ ਦੇ ਵਿੱਚ ਬਾਗੀ ਹੋ ਗਿਆ ਸੀਗਾ ਨਾ, ਤਾਂ ਏਦਾਂ ਕਹਿ ਲਓ ਕਿ ਵੀ ਜਿਹੜੇ ਉੱਧਰ ਦੇ ਹੈਗੇ 2 ਮਿਨਿਸਟਰ, ਉਹਨਾਂ 'ਚੋਂ ਇੱਕ ਤੋਂ ਖਾਸੇ ਪੀੜਤ ਨੇ। ਵੈਸੇ ਇਲੈਕਸ਼ਨ 'ਚ ਚੰਗੀ ਫਾਈਟ ਦਿੱਤੀ ਸੀ ਇਹਨਾਂ ਨੇ, MLA ਰਹੇ ਨੇ ਆਲਰੇਡੀ, ਐਤਕੀ ਮੇਰੇ ਖਿਆਲ ਦੇ ਨਾਲ ਥੋੜ੍ਹੇ ਜਿਹੇ ਮਾਰਜਨ ਦੇ ਨਾਲ ਹਾਰ ਗਏ ਸੀਗੇ। ਤਾਂ ਇਸ ਕਰਕੇ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਲੜਾਈ ਦੇ ਵਿੱਚ ਕੁੱਦ ਪਿਆ। ਪਰ ਅੱਜ ਸਭ ਤੋਂ ਵੱਡੀ ਸੀਟ ਲੱਗੀ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਬਾਦਲ ਨੂੰ, ਉਹ ਇਹ ਹੋਈ ਆ ਕਿ CM ਹਾਊਸ ਦੇ ਸਾਹਮਣੇ ਕਾਂਗਰਸੀਆਂ ਨੇ ਕਹਿ ਲਓ ਕਿ ਠੋਕ ਕੇ ਨਾਅਰੇਬਾਜ਼ੀ ਕਰ ਦਿੱਤੀ। ਹੁਣ ਨਾਅਰੇਬਾਜ਼ੀ ਹੈ ਕਾਹਦੀ ਸੀਗੀ? ਨਾਅਰੇਬਾਜ਼ੀ ਸੀਗੀ ਮਨਪ੍ਰੀਤ ਬਾਦਲ ਦੇ ਉਲਟ, ਕਿਉਂਕਿ ਬਠਿੰਡਾ ਸ਼ਹਿਰੀ ਤੇ ਬਠਿੰਡਾ ਦਿਹਾਤੀ ਇਹ 2 ਮਤਲਬ ਕਿ ਅਲੱਗ-ਅਲੱਗ ਹਲਕੇ ਆ। ਹੁਣ ਉਹ ਜਿਹੜੇ ਬਠਿੰਡੇ ਦਿਹਾਤੀ ਵਾਲੇ ਸੀਗੇ ਵਰਕਰ ਕਾਂਗਰਸ ਦੇ, ਉਹ ਦੋਸ਼ ਲਾ ਰਹੇ ਸੀਗੇ ਕਿ ਮਨਪ੍ਰੀਤ ਬਾਦਲ ਤੇ ਉਹਦੇ ਰਿਸ਼ਤੇਦਾਰ ਜਿਹੜਾ ਹੈ ਉਹ ਇੱਕ ਬਹੁਤ ਵੱਡੀ ਰਿਫਾਈਨਰੀ ਹੈ ਜਿਹੜੀ ਉੱਥੇ, ਉਹਨਾਂ ਨੂੰ ਪਤਾ ਨਹੀਂ ਕੀ ਲਾਲਚ ਆ, ਉਹ ਉੱਥੇ ਆਪਣੇ ਅਫਸਰ ਵਗੈਰਾ ਲਾ ਕੇ ਬੈਠੇ ਆ। ਤੇ ਉਸ ਦਿਹਾਤੀ ਹਲਕੇ ਦੇ ਵਿੱਚ ਜਿਹੜਾ ਇਹਨਾਂ ਦਾ ਹੈ ਨਹੀਂ ਹੈ, ਉਹਦੇ ਵਿੱਚ ਵਰਕਰਾਂ ਦੇ ਨਾਲ
ਸਹੀ ਤਰੀਕੇ ਨਾਲ ਪੇਸ਼ ਨਹੀਂ ਆ ਰਹੇ, ਉਲਟਾ ਉਹਨਾਂ ਦੇ ਨਾਲ ਹੀ ਧੱਕੇਸ਼ਾਹੀ ਹੋ ਰਹੀ ਆ। ਠੀਕ ਉਸੇ ਤਰ੍ਹਾਂ ਜਿਵੇਂ ਮਨਪ੍ਰੀਤ ਬਾਦਲ ਕੇ ਤਾਏ ਹੋਰੀ ਕਰਦੇ ਹੁੰਦੇ ਸੀ। ਸੋ ਇਹ ਬਹੁਤ ਵੱਡੀ ਗੱਲ ਆ, ਕਿਉਂਕਿ ਇਸ ਗਰੁੱਪ ਦੀ ਜਿਹੜੀ ਕਹਿ ਲਓ ਕਿ ਅਗਵਾਈ ਕਰ ਰਿਹਾ ਸੀਗਾ, ਅਗਵਾਨੂ ਸੀਗਾ, ਉਹ ਰਾਜਾ ਵੜਿੰਗ ਸੀ। ਤੇ ਰਾਜਾ ਵੜਿੰਗ ਤੁਹਾਨੂੰ ਪਤਾ ਬਠਿੰਡੇ ਦੇ ਇਲੈਕਸ਼ਨ 'ਚ ਹਾਰ ਗਿਆ ਸੀਗਾ। ਰਾਜਾ ਧੜਾ ਜਿਹੜਾ ਉਹ ਕਿਤੇ ਨਾ ਕਿਤੇ ਸੋਚਦਾ ਕਿ ਜੇ ਸਾਡਿਆਂ ਨੇ ਸਾਥ ਦਿੱਤਾ ਹੁੰਦਾ, ਜਿਵੇਂ ਜਾਣਾ ਸੀ ਨਾ ਜੀ ਤੂੰ ਦਿੰਦੀ ਸਾਥ, ਤਾਂ ਉਦਾਂ ਹੀ ਕਹਿੰਦੇ ਕਿ ਜੇ ਸਾਥ ਦਿੱਤਾ ਹੁੰਦਾ ਸਾਡੇ ਆਪਣੇ, ਸ਼ਾਇਦ ਅਸੀਂ ਸੀਟ ਕੱਢ ਜਾਂਦੇ। ਹੁਣ ਪਤਾ ਨਹੀਂ ਸਾਥ ਦੇ ਵਿੱਚ ਕਿੱਥੇ ਕਮੀ ਰਹਿ ਗਈ, ਤਾਲਮੇਲ ਵਿੱਚ ਕਿੱਥੇ ਕਮੀ ਰਹਿ ਗਈ। ਉਲਟਾ ਮਨਪ੍ਰੀਤ ਬਾਦਲ ਦੇ ਮੁੰਡੇ ਨੇ ਤੇ ਜਾ ਕੇ ਆਪਦੀ ਪੁਰਾਣੀ ਕੋਠੀ ਗਿੱਦੜਵੇ ਵਾਲੀ ਉਹਦੇ ਵਿੱਚ ਵੀ ਫਟਾ ਕੱਢ ਦਿੱਤਾ। ਜਦੋਂ ਫਟਾ ਕੱਢ ਦਿੱਤਾ ਤੇ ਜਿਵੇਂ ਫਟੇ ਦੇ ਵਿੱਚ ਕਿੱਲ ਗੱਡਿਆ ਜਾਂਦਾ, ਸੀਨੇ ਦੇ ਵਿੱਚ ਇਹਨਾਂ ਦੇ ਇਸੇ ਤਰ੍ਹਾਂ ਇਹ ਗੱਲ ਗੱਡੀ ਗਈ ਰਾਜੇ ਹੋਰਾਂ ਦੇ ਕਿ ਕਿਤੇ ਫਿਰ ਦੁਬਾਰਾ ਗਿੱਦੜਵੇ ਤਾਂ ਨਹੀਂ ਆ ਰਹੇ। ਤਾਂ ਇਸ ਕਰਕੇ ਉਹ ਗਰੁੱਪ ਵੀ ਐਕਟਿਵ ਹੋ ਗਿਆ। ਦੇਖੋ ਇੱਕ ਦੂਜੇ ਨੂੰ ਕਾਟ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ। ਤਾਂ ਹੁਣ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ, ਉਹ ਤਾਂ ਮੰਤਰੀ ਚਰਨਜੀਤ ਚੰਨੀ ਹੋਰੀ, ਪ੍ਰਗਟ ਸਿੰਘ ਹੋਰੀ, ਉਹ ਤਾਂ ਸੀਗੇ ਸੁਰਜੀਤ ਧਮਾਨ ਵਰਗੇ, ਉਹ ਤੇ ਬੋਲ ਹੀ ਰਹੇ ਸੀਗੇ। ਤਾਂ ਇੱਧਰੋਂ ਆਹ ਧੜੇਬੰਦੀ ਵੀ ਵੇਖਣ ਨੂੰ ਮਿਲ ਰਹੀ ਹੈ। ਸੋ ਬਹੁਤ ਮੁਸ਼ਕਿਲ ਹੋ ਰਹੀ ਹੈ ਇਸ ਖੇਡ ਨੂੰ ਕਹੋ ਕਿ ਕੰਟਰੋਲ ਕਰਨ ਦੀ ਇਹ ਜਿਹੜੀ ਕਹਾਣੀ ਆ, ਕਵਾਇਦ ਆ। ਪਰ ਦੇਖਦੇ ਆ ਹੁਣ ਸੀਨੀਅਰ ਲੀਡਰ ਪੈਣਗੇ, ਪਰ ਕਾਫੀ ਕੁਛ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਡੈਮੇਜ ਹੋ ਚੁੱਕਾ ਵਾ ਇਹਨਾਂ ਦੀ। ਵੈਸੇ ਕਾਂਗਰਸੀਆਂ ਦੀ ਨਾ ਹਾਈ ਕਮਾਨ ਵੀ ਬਹੁਤ ਕਹਿ ਲਓ ਕਿ ਵੇਸਲੀ ਹੈ ਜਾਂ ਆਲਸੀ ਆ। ਜਦੋਂ ਪੂਰਾ ਖੱਖੜ ਖਈਆ ਪੈ ਜਾਂਦਾ, ਜਦੋਂ ਇਹ ਸਾਰੇ ਖੱਖੜੀਆਂ ਕਰੇਲੇ ਹੋ ਜਾਂਦੇ ਆਪਸ ਦੇ ਵਿੱਚ, ਜਦੋਂ ਇਹਨਾਂ ਦੀ ਪੋਟਲੀ ਖੁੱਲ ਜਾਂਦੀ ਆ, ਸਾਰਾ ਕਲੇਸ਼ ਜਿਹੜਾ ਕੰਧਾ ਪਾਰ ਕਰਕੇ ਤੇ ਗਲੀ 'ਚ ਆ ਜਾਂਦਾ, ਉਦੋਂ ਕਹਿੰਦੇ ਆ ਕਿ ਅਸੀਂ ਰਾਜੀਨਾਮਾ ਕਰਾਉਂਦੇ ਹਾਂ। ਪਰ ਜੇ ਕੋਸ਼ਿਸ਼ਾਂ ਪਹਿਲਾਂ ਕੀਤੀਆਂ ਹੁੰਦੀਆਂ ਤੇ ਸ਼ਾਇਦ ਇੱਥੋਂ ਤੱਕ ਗੱਲਾਂ ਨਾ ਪੁੱਜਦੀਆਂ। ਜੀ 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 ਬਿਲਕੁਲ। ਬਠਿੰਡਾ ਵਿੱਚ ਸ਼ਰਾਰਤੀ ਅਨਸਰਾਂ ਨੇ ਸ਼੍ਰੀ ਗੁਟਕਾ ਸਾਹਿਬ ਦੇ ਅੰਗ ਪਾੜੇ। ਹਾਂਜੀ ਹਾਂਜੀ, ਦੇਖੋ ਇਹ ਥਾਣਾ ਥਰਮਲ ਦੀ ਪੁਲਿਸ ਨੇ ਜਾਂਚ ਪੜਤਾਲ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ। ਇਹ ਨਹਿਰ ਆ ਇੱਧਰੋਂ ਆਉਂਦੀ ਆ, ਮੇਰੇ ਖਿਆਲ ਦੇ ਨਾਲ ਲੁਧਿਆਣੇ ਏਰੀਏ 'ਚ ਜਿਹੜੀ ਉਹ ਨਹਿਰ ਨਿਕਲਦੀ ਹੈ ਨਾ, ਹੌਲੀ ਇੱਧਰ ਨੂੰ ਆ ਜਾਂਦੀ ਆ। ਤੇ ਉਹ ਪਤਾ ਨਹੀਂ ਕਿਹੜੀ ਬ੍ਰਾਂਚ ਆ, ਅਬੋਹਰ ਬ੍ਰਾਂਚ ਸ਼ਾਇਦ ਕਹਿੰਦੇ ਉਹਨੂੰ, ਜੇ ਮੈਂ ਗਲਤ ਨਹੀਂ ਹਾਂ। ਤਾਂ ਉਹ ਬਠਿੰਡੇ ਆ ਕੇ ਵੜ ਜਾਂਦੀ ਹੈ, ਗਾਂਹ ਲੰਘ ਜਾਂਦੀ ਥੋੜ੍ਹੀ ਬਠਿੰਡੇ ਤੋਂ। ਅੱਛਾ, ਉਸ ਨਹਿਰ ਦੇ ਕਿਨਾਰੇ ਨਾ ਬੜੀ ਵਧੀਆ ਜਗ੍ਹਾ ਹੈ, ਉਹ ਝੀਲਾਂ ਵਗੈਰਾ ਸ਼ਾਇਦ ਤੁਸੀਂ ਦੇਖੀਆਂ ਹੋਣੀਆਂ ਕਿਤੇ ਵਿਜ਼ੂਅਲ ਦੇ ਵਿੱਚ। ਉਹ ਸਾਰਾ ਏਰੀਆ ਉਹੀ ਆ, ਪਾਣੀ ਵਾਲਾ ਏਰੀਆ, ਕਿਨਾਰੇ ਕਿਨਾਰੇ ਰੁੱਖ ਨੇ, ਮਤਲਬ ਕਿ ਸੈਰਗਾਹ ਅੱਛੀ ਆ। ਸਵੇਰ ਦੀ ਸੈਰ ਜੇ ਕਰਨੀ ਹੋਵੇ ਤੇ ਉਹੋ ਜਿਹੀ ਜਗ੍ਹਾ ਜਿਹੜੀ ਆ ਬੜੀ ਆਈਡੀਅਲ ਜਗ੍ਹਾ ਆ। ਤੇ ਉੱਥੇ ਸਵੇਰੇ ਜਿਹੜਾ ਕੋਈ ਸੈਰ ਕਰਤਾ ਸੀ, ਕੋਈ ਗੁਰਮੁਖ ਸੀਗਾ, ਤਾਂ ਉਹਨੇ ਇਹਨਾਂ ਅੰਗਾਂ ਨੂੰ ਦੇਖਿਆ ਜਿਹੜੇ ਕਿ ਉੱਥੇ ਬੇਅਦਬੀ ਕਰਕੇ ਖਿਲਾਰੇ ਗਏ ਸਨ। ਇਸ ਤੋਂ ਇਲਾਵਾ ਕੁਛ ਮੇਰੇ ਖਿਆਲ ਦੇ ਨਾਲ ਹਿੰਦੂ ਦੇਵੀ ਦੇਵਤਿਆਂ ਦੇ ਚਿੱਤਰ ਵੀ ਜਿਹੜੇ ਸੀ ਉਹ ਵੀ ਉੱਥੋਂ ਮਿਲੇ ਆ। ਇੱਕ ਕਿਸੇ ਮੁੰਡੇ ਦੀ ਫੋਟੋ ਵੀ ਜਿਹੜੀ ਆ ਉਹ ਨਾਲ ਸੁੱਟੀ ਗਈ ਆ। ਹੁਣ ਇਹ ਮਤਲਬ ਕਿ ਸਾਰਾ ਕੁਛ ਵੇਖ ਕੇ ਤੇ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਕਿਸੇ ਨੇ ਘਰ ਦਾ ਸਮਾਨ ਸੁੱਟਿਆ ਵਾ। ਘਰ ਦਾ ਸਮਾਨ ਮਤਲਬ ਕਿ ਘਰ ਦੇ ਸਮਾਨ ਤੋਂ ਭਾਵ ਕੀ ਆ ਕਿ ਘਰ ਦੇ ਵਿੱਚ ਇਸ ਤਰ੍ਹਾਂ ਦੇ ਧਾਰਮਿਕ ਗ੍ਰੰਥ ਜਾਂ ਪੋਥੀਆਂ ਸੀਗੀਆਂ, ਤਾਂ ਉਹ ਚਿੱਤਰ ਸੀਗੇ, ਉਹਨਾਂ ਨੇ ਸੁੱਟ ਦਿੱਤੇ, ਨਾਲ ਫੋਟੋ ਵੀ ਆ ਗਈ। ਪਰ ਇੰਨਾ ਕੋਈ ਕਮਲਾ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਜੇ ਕੋਈ ਦੋ ਧਰਮਾਂ ਦਾ ਸਤਿਕਾਰ ਕਰਦਾ, ਮੈਨੂੰ ਨਹੀਂ ਲੱਗਦਾ ਕਿ ਕੋਈ ਐਡਾ ਕਮਲਾ ਹੋਏਗਾ। ਤੇ ਜੇ ਕੋਈ ਇਸ ਤਰ੍ਹਾਂ ਕਰ ਵੀ ਰਿਹਾ ਤਾਂ ਨਾਲ ਆਪਦੇ ਮੁੰਡੇ ਦੀ ਫੋਟੋ ਤੇ ਨਹੀਂ ਸੁੱਟੇਗਾ ਕਿ ਕੋਈ ਮੇਰੇ ਕੋਲ ਆ ਕੇ ਕੱਲ੍ਹ ਨੂੰ ਆ ਕੇ ਕਹੇ ਕਿ ਹਾਂ ਭਾਈ ਆ ਜਾ ਬਾਹਰ, ਚੱਲ ਜੇਲ੍ਹ ਦੇ ਵਿੱਚ। ਇੱਦਾਂ ਕੌਣ ਕਰੇਗਾ? ਤੁਸੀਂ ਸੋਚੋ। ਹੁਣ ਇੱਕ ਚੀਜ਼ ਹੋਰ ਸੋਚ ਲਓ, ਜੇ ਸੋਚਣ ਨਹੀਂ ਲੱਗੇ ਆ, ਬਠਿੰਡਾ ਹੀ ਕਿਉਂ? ਕਿਉਂਕਿ ਅਰਦਾਸ ਕਿੱਥੇ ਹੋਈ? ਅਰਦਾਸ ਵੀ ਇੱਥੇ ਹੋਈ। ਔਰ ਅਰਦਾਸ ਦੇ ਵਿੱਚ ਕੀ ਆਇਆ ਸਾਹਮਣੇ? ਜੋ ਵੀ ਜਾਂਚ ਪੜਤਾਲ ਮੁੱਢਲੇ ਤੌਰ ਤੇ ਆਈ ਆ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਬਹੁਤ ਵੱਡਾ ਲੀਡਰ ਇਸ ਸਾਰੀ ਖੇਡ ਦੇ ਵਿੱਚ ਸ਼ਾਮਲ ਸੀ। ਔਰ ਕਮਾਲ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਦੀ ਇਨਕੁਆਇਰੀ ਤੱਕ ਨਹੀਂ ਲਾਈ ਹੁਣ ਤੱਕ, ਜਦ ਕਿ ਸਬੂਤ ਸਾਰੇ ਉਹਦੇ ਉਲਟ ਆਏ ਪਏ ਨੇ। ਔਰ ਨਾ ਹੀ ਹੁਣ ਦਾਦੂਵਾਲ ਸਾਹਿਬ ਵਰਗੇ, ਭਾਈ ਮੰਡ ਵਰਗੇ ਬੋਲ ਰਹੇ ਨੇ। ਲਾਓ ਮੋਰਚਾ, ਹੁਣ ਉਹਨਾਂ ਨੂੰ ਕਹੋ ਹਾਂ ਭਾਈ ਇਹ ਕੀ ਕਰ ਰਹੇ ਹੋ ਤੁਸੀਂ, ਤੁਹਾਡੇ ਰਾਜ ਦੇ ਵਿੱਚ ਕੀ ਚੱਲ ਰਿਹਾ? ਸ਼ਰੇਆਮ ਆਡੀਓ, ਸ਼ਰੇਆਮ CCTV, ਸਭ ਕੁਛ ਔਨ ਰਿਕਾਰਡ ਪਿਆ, ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹੈ। ਤੀਜੀ ਚੀਜ਼ ਇੱਕ ਹੋਰ ਵੀ ਆ, ਸਾਡੇ ਇੱਥੇ ਟੈਲੀਵਿਜ਼ਨ ਚੈਨਲਾਂ ਦੇ ਵਿੱਚੋਂ ਇਸ ਟਾਈਮ ਇੱਕ ਮੋਹਰੀ ਚੈਨਲ ਆ ਜਿਹੜਾ ਇੱਕ ਬਹੁਤ ਵੱਡੇ ਕਾਰਪੋਰੇਟ ਘਰਾਣੇ ਦਾ ਤੇ ਜਿਹੜਾ
कह लो कि सीधे तौर पर कॉरपोरेट घराना जिहड़ा मोदी सरकार दे नाल चलदा वा, ਉਹਦੇ चैनल ने कल ला लो कि सवेर तो लैके रोटी पानी खा के पत्रकार बैठ के 3-4 बेचारे ते शाम ਨੂੰ खाओ पीओ टाइम ते उठे ने। मतलब कि सारा दिन दलित राजनीति ते उन्होंने शोज किए लगातार कॉन्ट्रीब्यूशन। ਤਾਂ एक चीज़ तुसी जोड़ के देखो कि एक पासे मीडिया के एक हिस्से ਨੂੰ ਵਰਤਿਆ जा रहा है, फिर दलित बनाम जट बनाने वास्ते अरदास ते अरदास के विच जो भी बोलिया गया उन्होंने दरकिनार करके सिर्फ दलित जट का मुद्दा उभारिया जा रहा। सूरी बोल पे अज एन मौके पर तुहानूं पता ही है, वह भी बोल रहा है, और वह बोलना ये नहीं है कि वाफर बोलता वाहियात बोलता, वो तो बंदा है ही इदां दा, परंतु टाइमिंग जिहड़ी वो सारी चैक करने वाली है कि असल दे विच कहानी जिहड़ी है मैनूं इहो लगदा है कि ठीक जिवें यूपी दे विच हुंदा, बिहार दे विच हुंदा ਜਾਂ होर इस तरह के इलाकों च हुंदा, बंगाल च असीं देख चुके हैं, साडे पंजाब च भी आने वाले समय च इस तरह हो सकता है। पुलिस नूं चकन्ने होण दी जरूरत है। कैप्टन अमरिंदर सिंह नूं झट पता लग जाता कि पाकिस्तान की ISI की करती है, खालिस्तानी की करते हैं। हुण इहदियां अखां दे सामने एक सब कुछ वापर रहा है, कड़ी दर कड़ी मैं तुहानूं समझा रहा। तो ये सब कुछ इन्हां दे अखां दे मूहरे वापरन दिया है। ये छोटियां घटनावां हो सकदियां, असीं कह सकदे इतफाकन वापरियां या किसी भी ला लो कि इंडिविजुअली कोई शमूलीयत होएगी, परंतु जे कोई एक्शन ना लिया गया, मेरा धुड़कू आ, मेरा डर है कि आने वाले समय दे विच कोई वड्डी घटना अंजाम दी जा सकती है, क्योंकि होर करन लई इत्थे कुछ नहीं है सिर्फ वंडी तो सिवा। और वंडना धर्म के नाम पर लोगों को सौखा हुंदा, या कह लो कि जो सियासत है ये विच उलझा के वंडना सौखा हुंदा है, जात पात के नाम पर वंडना सौखा हुंदा है। सो साडा पंजाब बड़ा पीसफुल सूबा आ, बड़े लोग रल मिल के रहिंदे आ, किते इहनूं नज़र ना लग जाए। सो मिर्चां मारन की जरूरत है, तो जिहड़े बंदे इहो जिहियां शरारतां गुझियां करते पे आ, हुणे ही चुन चुन के निशाने ते लै लेने चाहिए आ, सरकार जे भली चाहुंदी है। ਉਹੀ ਹੈ ਨਾ, ਜੇ ਭਲੀ ਚਾਹੁੰਦੀ ਹੈ ਤਾਂ ਕੀ ਪਤਾ ਉਹਨਾਂ ਦੇ ਪਿੱਛੇ ਉਹਨਾਂ ਨੇ ਕੀ ਜਿਹੜਾ ਹੋਰ ਉਹ ਸੋਚੀ ਜਾਂਦੇ ਆ। ਕਾਂਗਰਸ ਦੇ ਮੰਤਰੀ ਉਡਾ ਰਹੇ ਨੇ ਕਰੋਨਾ ਨਿਯਮਾਂ ਦੀਆਂ ਧੱਜੀਆਂ ਜੀ। हाँ जी, इन्हों का तो तुहानूं पता ही है, लाइसेंस बनया होया 5 साल का, वैसे भी असीं लाइसेंस इन्हां दा रिन्यू कर दिंदे आ ना कि लो साडे जुत्तियां मारो तुहानूं लाइसेंस आ, लो रेता लुटो तुहानूं लाइसेंस आ, लो रज के खरमास्तियां करो, चीकू खवाओ, सीताफल खवाओ ते उन्हां दी खिदमत करो जिहड़े बार्डर पार तो आए आ, तुहानूं लाइसेंस आ 5 साल का। असीं 5 साल का लाइसेंस रिन्यू करके दिंदे आ। फिर इहदे च इहो जिहियां चीज़ां जिहड़ियां ने वो आश्चर्य वालियां किदां होणगीआं। दरअसल चलो खबर जी जरूरी है। साधु सिंह धर्म सुत ना साधु आ कम भाई बोलते हैं बंदे दे। खैर वो एक मैरिज पैलेस दे विच चल गया, पत्रकारां नूं पता लग्या, जिवें गाना सी तेरी डोली ते घुमण मूवी कैमरे, ते उत्थे पैलेस ते घुमण मूवी कैमरे, जदों कैमरे घुमण लग पे ते इहदी कह लो कि बुद्धि घुम गई, क्या की बन गया। नाल दी नाल उन्हें आख्या मास्क कित्थे आ, पत्रकारां ने चंगे सी पत्रकार धड़ल्ले वाले सी, उन्हें आख्या मास्क कित्थे, दवा दव गल दे विच जिवें गानी मित्रां दी पाई हुंदी है ना, जिहड़ा पाया हैगा ला के ते कुप्पा जिहा चढ़ा लिया, लो लगे हैगा। उन्हें आख्या विआह च किन्ने बंदे लाओ, 10 है जी 10 है। उन्हें आख्या मारो निगाह आसे पासे, नहीं नहीं वो आ गए खुशी के मौके ते आ गए, हुण की कीता जा सकदा, मैं ते कल्ला ही आया। उन्होंने काउंटर किया, उन्हें आख्या जिहड़ी आ धाड़ नाल गनमैनां दी लई फिरदा, तेरे उत्ते खलोते आ सिर ते, ये कौन है, गिणती च नहीं आउंदे, बंदे नहीं है। तो फिर इसका रंग उड गया, बुल खुश्क हो गए, तो उतों दई दा लई दा निकल गया। सो आ है इन्हां दी करतूत, ये आप लोगों नूं ताड़ के कदे VIP पार्टी करते फड़े जाते हैं। इत्थे कल कोई पता नहीं कोई 4 यार मित्र आपदे इत्थे फाजिलका च रल के खाण पीण डए सी, रात नूं उन्हां नूं चक लिया, तो साडे चैनल वाले भी तुहानूं पता फिर रज के जलूस कढ़दे आ, मतलब कि तुसीं जुड़ के खा पी भी नहीं सकते शाम नूं। ते दूजे पासे ये की कर रहे हैं, ये उत्थे टेबलों ते महफिलां सजा रही हैं, एग भी लैग भी पैग भी सब कुछ चक्की जाने, इन्हां नूं लौड़ आ, इन्हां नूं कोई नहीं बुलाउंदा। हद हो गई। वो बलविंदर सिंह धालीवाल रिटायर्ड अफसर आ, वो फगवाड़े तो बनया MLA, तो वो इसे करोना काल दे विच लक तेरा ठुमके ते ठुमका मारे इदां लक नाल लक लचकाई जांदा सीगा, नचदा विआह दे विच।
ਚਲੋ ਮੌਤ ਤੇ ਕਿਸੇ ਦਾ ਕੋਈ ਜ਼ੋਰ ਨਹੀਂ ਹੈਗਾ। ਜਿਹੜੇ ਜਸਵੀਰ ਸਿੰਘ ਡਿੰਪਾ ਹੋ ਰਹੀ ਆ, ਉਹਨਾਂ ਦੀ ਮਾਤਾ ਜੀ ਗੁਜ਼ਰ ਗਏ ਆ। ਚਲੋ ਸੰਵੇਦਨਾ ਉਸ ਪਰਿਵਾਰ ਦੇ ਨਾਲ। ਉਹਨਾਂ ਦੇ ਸੰਸਕਾਰ ਦੇ ਮੌਕੇ ਤੇ ਅੱਜ ਕਿੰਨੇ ਸਨ। ਜਥੇਦਾਰ ਜੀਰਾ ਗੁਜ਼ਰਿਆ ਪਿਛਲੇ ਦਿਨੀ, ਤੇ ਉਹਦੇ ਸੰਸਕਾਰ ਦੇ ਮੌਕੇ ਤੇ ਆਪਾਂ ਵੇਖਿਆ ਸੀ। ਮਤਲਬ ਕਿ ਤੁਹਾਡੀਆਂ ਖੁਸ਼ੀਆਂ, ਤੁਹਾਡੀਆਂ ਗਮੀਆਂ, ਆਪ ਤੁਸੀਂ ਅੱਜ ਦੇਖ ਲਓ ਦਿਹਾਤੀ ਬਠਿੰਡੇ ਵਾਲੇ ਚੰਡੀਗੜ੍ਹ ਦੇ ਵਿੱਚ ਜਾ ਕੇ 100 ਬੰਦਾ ਹੋਣਾ, ਘੱਟੋ ਘੱਟ 50 ਬੰਦਾ ਜਿਹੜਾ ਗਿਆ, ਆਪ ਉਹ ਮੁਜ਼ਾਹਰਾ ਵੀ ਕਰ ਆਏ ਨੇ ਸੀਐਮ ਹੋ ਸਕੇ। ਕਿਸਾਨਾਂ ਨੂੰ ਤੁਸੀਂ ਰੋਕਣ ਡਏ ਹੋ, ਪਰ ਰੋਕਦੇ ਕਿੱਥੇ ਆ, ਦਬਦੇ ਕਿੱਥੇ ਆ। ਅੱਜ ਉਹਨਾਂ ਨੇ ਪਟਿਆਲੇ ਦੇ ਵਿੱਚ ਧਰਨਾ ਲਾਤਾ ਉਗਰਾਹਾਂ ਵਾਲਿਆਂ ਨੇ। ਪਰ ਕਹਿਣ ਦਾ ਮਤਲਬ ਆ ਕਿ ਜੇ ਤੁਸੀਂ ਇਸ ਤਰ੍ਹਾਂ ਦੀਆਂ ਮਿਸਾਲਾਂ ਪੇਸ਼ ਕਰੋਗੇ ਨਾ, ਇਸ ਮੁਲਕ ਦੇ ਵਿੱਚ ਛੱਡੋ, ਇਸ ਪੂਰੇ ਖਿੱਤੇ ਦੇ ਵਿੱਚ ਹੀ ਜੇ ਤੁਹਾਡੇ ਵਰਗੇ ਹਾਕਮ ਹੋਣਗੇ ਨਾ, ਕਿਤੇ ਲੋਕ ਨਿਯਮਾਂ ਪ੍ਰਤੀ ਪਾਬੰਦ ਹੋ ਹੀ ਨਹੀਂ ਸਕਦੇ, ਕਿਉਂਕਿ ਤੁਸੀਂ ਸਭ ਤੋਂ ਤਗੜੇ ਲਾਅ ਬ੍ਰੇਕਰ ਹੋ, ਸਭ ਤੋਂ ਤਗੜੇ ਨਿਯਮ ਬ੍ਰੇਕਰ ਹੋ ਤੁਸੀਂ। ਜਦ ਤੱਕ ਤੁਸੀਂ ਮਿਸਾਲ ਨਹੀਂ ਬਣਦੇ ਤਦ ਤੱਕ ਲੋਕ ਇਹਨਾਂ ਚੀਜ਼ਾਂ ਦੀ ਪਾਲਣ ਕਰ ਹੀ ਨਹੀਂ ਸਕਦੇ। ਪਰ ਰੌਲਾ ਇਹ ਆ ਕਿ ਲੋਕਾਂ ਨੂੰ ਤੁਸੀਂ ਜੇ ਉਹ ਨਿਕਲਦੇ ਤਾਂ ਵੱਡੇ ਵੱਡੇ ਚਲਾਨ ਫੜਾ ਦਿੰਦੇ ਹੋ। ਤੁਸੀਂ ਤਾਂ ਉੱਥੇ ਚਲਾਨ ਵੀ ਨਹੀਂ ਕਰਾਇਆ। ਇਹ ਮੰਤਰੀ ਹੈ, ਨਹੀਂ ਸ਼ਰਮ ਕਰ ਲੈਂਦਾ ਕਿ ਲਓ ਭਾਈ ਮੁੰਡਿਓ, ਮੈਥੋਂ ਹੋ ਗਈ ਹੈ ਗਲਤੀ, ਇੱਦਾਂ ਕਰੋ, ਬੁਲਾਓ ਪੁਲਿਸ ਵਾਲਾ ਤੇ ਮੇਰਾ ਚਲਾਨ ਕਟਾ ਦਿਓ, ਭਾਈ ਮੈਥੋਂ ਗਲਤੀ ਹੋ ਗਈ ਹੈ, ਮੈਂ ਭੁਗਤਦਾ ਫਾਈਨ। ਚਲੋ ਕੋਈ ਹੁੰਦਾ ਇੱਥੇ ਵੈਸਟਰਨ ਦੇਸ਼ ਦਾ, ਪਹਿਲੀ ਗੱਲ ਤਾਂ ਉਹਨੂੰ ਅਸਤੀਫਾ ਦੇਣਾ ਪੈਣਾ ਸੀ ਮੰਤਰੀ ਨੂੰ, ਨਹੀਂ ਤਾਂ ਘੱਟੋ ਘੱਟ ਫਾਈਨ ਉਹਨੇ ਹੱਸ ਕੇ ਭਰਨਾ ਸੀ ਜਿੰਨੇ ਵੀ ਡਾਲਰ ਦਾ ਹੁੰਦਾ। ਤੇ ਇਹੋ ਜੀ ਸਾਡੇ ਇੱਥੇ ਪੁਲਿਸ ਵੀ ਬੇਸ਼ਰਮ ਆ। ਮਤਲਬ ਕਿ ਉਹਦੇ ਘਰ ਫਰਲਾ ਕਰ ਦਿੰਦੇ ਕਿ ਆ ਭਾਈ ਤੁਸੀਂ ਨਿਯਮ ਤੋੜਿਆ, ਲੋਕਾਂ ਨੂੰ ਇੰਨਾ ਜੁਰਮਾਨਾ ਦਿੰਦੇ ਆ, ਤੁਹਾਨੂੰ ਇੰਨੇ ਗੁਣਾ ਵੱਧ ਦੇਣਾ ਪਊਗਾ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਜੇ ਗੱਲ ਕਰ ਦਈਏ ਭਗੌੜੇ ਡੇਰਾ ਪ੍ਰੇਮੀ ਸਿੱਟ ਵੱਲੋਂ ਨਾਮਜ਼ਦ। ਹਾਂਜੀ, ਇਹ ਉਹ ਜਿਹੜੇ ਹੈਗੇ ਆ ਨਾ 3 ਡੇਰਾ ਪ੍ਰੇਮੀ ਭਗੌੜੇ ਆ, ਉਹਦੇ 'ਚ ਮੇਰੇ ਖਿਆਲ ਦੇ ਨਾਲ ਇੱਕ ਦਾ ਨਾਮ ਤੇ ਹੈਗਾ ਹਰਸ਼ ਧੂਰੀ, ਇੱਕ ਦਾ ਨਾਂ ਸ਼ਾਇਦ ਹੈਗਾ ਪ੍ਰਦੀਪ ਕਲੇਰ, ਇਸ ਤੋਂ ਇਲਾਵਾ ਇੱਕ ਕੋਈ ਹੋਰ ਆ, ਮੈਨੂੰ ਨਾਂ ਭੁੱਲ ਗਿਆ ਵਾ। ਇਸ ਤਰ੍ਹਾਂ 3 ਜਣੇ ਆ ਜਿਹੜੇ ਕਿ ਪਹਿਲਾਂ ਤੋਂ ਹੀ ਭਗੌੜੇ ਤੁਰੇ ਆਉਂਦੇ ਨੇ, ਮਤਲਬ ਕਿ ਜਿਹੜੇ ਹਾਲੇ ਤੱਕ ਗ੍ਰਿਫਤਾਰ ਨਹੀਂ ਹੋਏ ਕਿਸੇ ਵੀ ਮਾਮਲੇ ਦੇ ਵਿੱਚ। ਉਹਨਾਂ ਨੇ ਪੁੱਛਗਿੱਛ ਜਿਹੜੀ ਹੈ ਉਹ ਆਪਣੀ ਨਹੀਂ ਕਰਵਾਈ। ਸੰਦੀਪ ਬਰੇਟਾ ਤੀਸਰਾ ਇਹ ਆ। ਇਹ 3 ਬੰਦੇ ਨੇ ਜਿਹੜੇ ਦੇਖੋ ਉਦੋਂ ਤੋਂ ਲੈ ਕੇ, ਇੱਕ ਤੁਹਾਨੂੰ ਪਤਾ ਡਾਕਟਰ ਆਦਿਤਿਆ, ਮੈਨੂੰ ਤੇ ਸੁਣਨ 'ਚ ਆਈ ਆ, ਡੇਰੇ ਦੇ ਹੀ ਇੱਕ ਸੋਰਸ ਨੇ ਮੈਨੂੰ ਦੱਸਿਆ ਕਿ ਆਦਿਤਿਆ ਇਨਸਾਨ ਦੀ ਜਿਹੜੀ ਵਾਈਫ ਆ, ਉਹ ਡੇਰੇ ਦੇ ਹਸਪਤਾਲ ਦੇ ਵਿੱਚ ਬਹੁਤ ਵੱਡੀ ਡਾਕਟਰ ਦੀ ਪੋਸਟ ਤੇ ਆ, ਹਿਸਾਬ ਲਾ ਲਓ। ਤੇ ਮੈਂ ਕਿਹਾ ਜੇ ਵਾਈਫ ਉੱਥੇ ਤੇ ਸ਼ਾਇਦ ਹੋ ਸਕਦਾ ਡਾਕਟਰ ਸਾਹਿਬ ਵੀ ਉੱਥੇ ਹੋਣ, ਠੀਕ ਹੈ ਨਾ। ਸੋ ਇਸ ਤਰ੍ਹਾਂ ਚੱਲਦਾ। ਇਹਨਾਂ ਬਾਰੇ ਵੀ ਜਿਹੜੀ ਹੈਗੀ ਉਹ ਵੀਰਪਾਲ ਕੌਰ ਇੰਸਾ, ਉਹਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ, ਔਨ ਰਿਕਾਰਡ ਪਈ ਆ, ਤਸਵੀਰਾਂ ਉਹਨਾਂ ਨੇ ਜਾਰੀ ਕੀਤੀਆਂ ਕਿ ਇਹ ਬੰਦੇ ਉੱਥੇ ਸ਼ਾਹ ਸਤਨਾਮਪੁਰਾ ਰਹਿੰਦੇ ਨੇ, ਪਿੰਡ ਬਣਿਆ ਹੋਇਆ ਨਾ ਡੇਰੇ ਦੇ ਨਾਲ ਹੀ ਪਿੰਡ ਬਣਿਆ, ਤੇ ਉਸੇ ਪਿੰਡ ਦੇ ਵਿੱਚ ਰਹਿੰਦੇ ਆ, ਪੂਰੀ ਆਪਣੀ ਮਤਲਬ ਕਿ ਲਗਜ਼ਰੀ ਲਾਈਫ ਜਿਉਂਦੇ ਆ, ਪਾਰਟੀਆਂ ਵੀ ਕਰਦੇ, ਖਾਂਦੇ ਪੀਂਦੇ ਆ। ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਹੈ ਤੇ ਵੱਜਦੇ ਪ੍ਰੇਮੀ, ਖਾਂਦੇ ਪੀਂਦੇ ਆ, ਵੱਡੇ ਵੱਡੇ ਸੈਲੀਬ੍ਰਿਟੀਜ਼ ਜਿਹੜੇ ਉਹਨਾਂ ਦੇ ਨਾਲ ਵੀ ਬਹਿਣ ਉੱਠਣੇ। ਤਸਵੀਰਾਂ ਜਾਰੀ ਕੀਤੀਆਂ ਨੇ ਜੀ ਬਕਾਇਦਾ ਉਹਨਾਂ ਨੇ। ਤੇ ਕਮਾਲ ਦੀ ਗੱਲ ਆ ਕਿ ਪੁਲਿਸ ਕਹਿੰਦੀ ਹੈ ਕਿ ਸਾਡੇ ਕੋਲ ਤੇ ਇਹਨਾਂ ਦੀਆਂ ਫੋਟੋਆਂ ਹੀ ਹੈ ਨਹੀਂ, ਤੇ ਉਹ ਫੋਟੋਆਂ ਵਿਖਾਈ ਜਾਂਦੇ ਆ। ਸੋ ਆਹ ਹਾਲ ਆ। ਚਲੋ ਹੁਣ ਇਹਨਾਂ ਨੇ ਨਾਮਜ਼ਦ ਕੀਤੇ ਆ, ਪਰ ਕੀ ਉਹਨਾਂ ਤੱਕ ਪਹੁੰਚ ਪਾਉਣਗੇ? ਵੀਰਪਾਲ ਕੌਰ ਇਨਸਾਨ ਨੂੰ ਹੀ ਪੁੱਛਗਿੱਛ ਦੇ ਵਿੱਚ ਸ਼ਾਮਲ ਕਰ ਲੈਣ ਕਿ ਆ ਭਾਈ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਬਕਾਇਦਾ, ਦੱਸੋ ਕਿੱਥੇ ਆ? ਉਹ ਆਪੇ ਲੋਕੇਸ਼ਨ ਦੱਸਣ, ਲੋਕੇਸ਼ਨ ਤੇ ਪਹੁੰਚ ਰਹੇ। ਪਰ ਇਹਨਾਂ 'ਚ ਇੰਨੀ ਜ਼ਰੂਰਤ ਹੀ ਹੈ ਨਹੀਂ। ਜੇ ਸੀਐਮ ਚਾਹੇ ਤਾਂ ਹੀ ਵੜ ਸਕਦੀ ਹੈ, ਕਿਉਂਕਿ ਡੇਰੇ ਵਾਲੇ ਪੁਲਿਸ ਨੂੰ ਉੱਥੇ ਵੜਨ ਨਹੀਂ ਦੇਣਗੇ। ਉਹਨਾਂ ਨੇ ਤੇ ਕਈ ਸਾਲ CBI ਨਹੀਂ ਸੀ ਵੜਨ ਦਿੱਤੀ, ਪਰ ਤੁਹਾਨੂੰ ਜਾਣਾ ਹੀ ਪਏਗਾ। CBI ਅਖੀਰ ਦੇ ਵਿੱਚ ਗਈ ਸੀਗੀ, ਕਈ ਚੀਫ ਮਿਨਿਸਟਰਾਂ ਦਾ, ਨਾਲੇ ਉਹਦੇ ਤੇ ਪ੍ਰੈਸ਼ਰ ਸੀਗਾ, ਪਰ ਕੋਰਟ ਦਾ ਹੁਕਮ ਸੀਗਾ, ਉਹਨਾਂ ਨੂੰ ਜਾਣਾ ਪਿਆ। ਔਰ ਇਸ ਬੰਦੇ ਨੇ ਵੀ ਕਿੰਨੇ ਬਹਾਨੇ ਲਾਏ ਸੀ, ਕੋਰਟ 'ਚ ਨਹੀਂ ਸੀ ਪੇਸ਼ ਹੁੰਦਾ, ਅਖੀਰ ਜਾਣਾ ਪਿਆ ਕੋਰਟ ਦੇ ਵਿੱਚ। ਸੋ ਕਾਨੂੰਨ ਤੋਂ ਤੁਸੀਂ ਉੱਤੇ ਨਹੀਂ ਹੋ ਸਕਦੇ, ਬਸ਼ਰਤੇ ਹੈ ਕਿ ਕਾਨੂੰਨ ਨੂੰ ਚਲਾਉਣ ਵਾਲੇ, ਕਾਨੂੰਨ ਦਾ ਪਾਲਣ ਕਰਵਾਉਣ ਵਾਲੇ ਲੋਕ ਇਮਾਨਦਾਰ ਹੋਣ। ਤਾਂ ਹੁਣ ਇਹ ਨਾਮਜ਼ਦ ਤੇ ਕਰ ਲਿਆ, ਬਸ ਸੂਈ ਇਸ ਗੱਲ ਤੇ ਅਟਕੇਗੀ, ਇਸੇ ਗੱਲ ਤੇ ਗਰਾਰੀ ਅੜੇਗੀ ਕਿ ਕੀ ਇਹਨਾਂ ਬੰਦਿਆਂ ਨੂੰ ਲੱਭ ਸਕਣਗੇ ਕਿ ਨਹੀਂ। ਜੇ ਲੱਭ ਹੀ ਨਹੀਂ ਪਾਉਣਾ, ਚਾਹੇ ਉਹ ਕਿਤੇ ਵੀ ਨੇ, ਚਾਹੇ ਉਹ ਡੇਰੇ 'ਚ ਨੇ ਜਾਂ ਤਥਾ ਕਥਿਤ ਤੌਰ ਤੇ ਕਿਤੇ ਹੋਰ ਨੇ, ਜੇ ਉਹਨਾਂ ਨੂੰ ਲੱਭ ਹੀ ਨਹੀਂ ਪਾਉਣਾ ਤੇ ਲੱਭਣ ਦਾ ਯਤਨ ਹੀ ਨਹੀਂ ਕਰਨਾ, ਫਿਰ ਨਾਮਜ਼ਦ ਕੀਤੇ ਤੇ ਨਾ ਕੀਤੇ ਇੱਕ ਬਰਾਬਰ ਹੀ ਆ। ਜੀ ਜੀ ਜੀ। ਤੇ ਸਰੋਤਿਓ ਅੱਜ ਤੁਹਾਡੀਆਂ ਆਪਾਂ ਕਾਲਸ ਵੀ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200।
ਇੱਕ ਖਬਰ ਤੇ ਉਸ ਤੋਂ ਬਾਅਦ ਦੇ ਵਿੱਚ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਨੰਬਰ 408-272-5200। ਪੰਜਾਬ ਦੇ ਵਿੱਚ ਬਿਜਲੀ ਹੋਈ ਸਸਤੀ, ਇਲੈਕਸ਼ਨਾਂ ਨਜ਼ਦੀਕ ਨੇ ਜੀ। हाँ जी, हाँ जी। वाकया वो जिवें रात इंदौरी कहता सी सरहदों पे तनाव है क्या चुनाव है ना। सो इस तरह कुछ कहते हैं सरहदों पे तनाव है क्या चुनाव है। सो हुण ਉਹੀ है, चोण ते हैगी आ, सभ ਨੂੰ पता ही आ। ਤੇ ਇਸੇ ਤਰ੍ਹਾਂ ਰਿਆਇਤਾਂ ਦੀ ਬਾਰਿਸ਼ ਜਿਹੜੀ ਆ ਉਹ ਛਮ ਰਿਮ ਚੱਲੇਗੀ। ਖੈਰ ਪਰ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਉਹ ਕਈ ਵਾਰ ਉਹਲੇ ਛੱਪੇ ਵਾਲੀਆਂ ਹੁੰਦੀਆਂ। ਦੇਖੋ ਇਹਨਾਂ ਨੇ ਜੋ ਰਿਆਇਤ ਦਿੱਤੀ ਆ ਉਹ ਕੁਛ ਇਸ ਤਰੀਕੇ ਨਾਲ ਆ, ਜਿਵੇਂ ਮੰਨ ਲਓ ਤੁਹਾਡੇ ਘਰ ਦਾ ਲੋਡ ਜੇ 2 ਕਿਲੋਵਾਟ ਆ ਤੇ ਤੁਹਾਡੀ ਜਿਹੜੀ ਬਿਜਲੀ ਦੀ ਕੰਜ਼ੰਪਸ਼ਨ ਹੈਗੀ ਆ 100 ਯੂਨਿਟ ਤੱਕ, ਤਾਂ ਤਦ ਤੁਹਾਨੂੰ 1 ਰੁਪਏ ਦਾ ਰਿਆਇਤ ਵਾਲਾ ਕੰਮ ਜਿਹੜਾ ਉਹ ਰਾਤ ਆਏਗਾ। ਜੇ ਤੁਹਾਡੀ ਖਪਤ ਹੈਗੀ ਆ 101 ਤੋਂ 300 ਯੂਨਿਟ ਤੱਕ ਤਾਂ 50 ਪੈਸੇ ਤੁਹਾਨੂੰ ਬਿੱਲ ਘੱਟ ਆਏਗਾ ਪਰ ਯੂਨਿਟ ਦੇ ਹਿਸਾਬ ਨਾਲ। ਜੇ ਤੁਹਾਡੀ ਖਪਤ ਹੈਗੀ ਆ 300 ਤੋਂ ਉੱਤੇ ਤਦ ਕੋਈ ਰਿਆਇਤ ਨਹੀਂ ਹੈ। ਤਾਂ ਤੁਸੀਂ ਆਪ ਸੋਚੋ ਕਿ 300 ਯੂਨਿਟ ਤਾਂ ਆਮ ਜੀ ਗੱਲ ਆ, ਆਮ ਜੀ ਗੱਲ ਆ। ਸਧਾਰਨ ਘਰ ਦੇ ਵਿੱਚ 300-400 ਯੂਨਿਟ ਤਾਂ ਚਲੇ ਜਾਂਦੀ ਹੈ। ਤਾਂ ਮਤਲਬ ਕਿ ਬਹੁਤ ਘੱਟ ਨੂੰ ਫਰਕ ਪਏਗਾ ਰਿਆਇਤ ਦਾ। ਔਰ ਦੂਜੀ ਗੱਲ ਇਹ ਹੈ ਕਿ ਜੇ ਮੰਨ ਲਓ ਤੁਹਾਡਾ ਘਰ ਦਾ ਲੋਡ 2 ਤੋਂ 7 ਕਿਲੋਵਾਟ ਤੱਕ ਆ ਤਾਂ ਉਹਦੇ ਵਿੱਚ ਫਿਰ ਸਿਰਫ ਰਿਆਇਤ ਜਿਹੜੀ ਆ ਉਹ ਤੁਹਾਨੂੰ 50 ਤੋਂ 75 ਪੈਸੇ ਮਿਲਣੀ ਹੈ। ਤਾਂ ਉਹ ਵੀ ਯੂਨਿਟ ਦੇ ਹਿਸਾਬ ਨਾਲ ਗਾਂ ਜਾ ਕੇ ਘਟ ਜਾਏਗੀ 100 ਤੋਂ ਬਾਅਦ। ਤਾਂ ਰੌਲਾ ਤਾਂ ਇਸੇ ਚੀਜ਼ ਦਾ ਹੈ ਕਿ ਬਿੱਲ ਬਹੁਤ ਹੈਵੀ ਆਉਂਦਾ। ਤੁਸੀਂ ਯੂਨਿਟ ਦਾ ਰੇਟ ਬੇਸ਼ੱਕ ਨਾ ਘਟਾਓ, ਕੋਈ ਚੱਕਰ ਨਹੀਂ ਹੈ। ਜੇ ਘਟਾਉਣਾ ਤਾਂ ਚਲੋ ਰੁਪਈਆ ਖੰਡ ਸਾਰਿਆਂ 'ਤੇ ਘਟਾ ਦਿੰਦੇ, ਕੋਈ ਫਰਕ ਤਾਂ ਪੈਂਦਾ। ਜੇ ਨਹੀਂ ਤਾਂ ਘੱਟੋ ਘੱਟ ਟੈਕਸ ਜਿਹੜੇ ਕਿ ਇਸ ਵੇਲੇ ਇੰਡੀਆ 'ਚ ਸਭ ਤੋਂ ਜ਼ਿਆਦਾ ਟੈਕਸ ਨੇ। ਸਾਡਾ ਬਿਜਲੀ ਤੇ ਜਿਹੜਾ ਮੇਰੇ ਖਿਆਲ ਦੇ ਨਾਲ ਟੈਕਸ ਆ ਉਹ ਆਲਮੋਸਟ ਮੇਰੇ ਖਿਆਲ ਦੇ ਨਾਲ 60 ਤੋਂ 70% ਹੋਏਗਾ, ਮੇਰਾ ਅੰਦਾਜ਼ਾ ਹੈ ਮੋਟਾ ਜਿਹਾ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ, ਐਡਾ ਵੱਡਾ ਇੱਕ ਟੈਕਸਾਂ ਦਾ ਕੁਹਾੜਾ, ਉਹਦੇ 'ਚ ਕਈ ਸੈਸ ਆ ਜਾਂਦੇ ਆ। ਤੇ ਵੈਸੇ ਆਪਾਂ ਕਰਾਂਗੇ ਸਬਸਿਡੀ ਦਾ ਵੀ ਦੇਖਾਂਗੇ ਜਿਹੜੀ ਆ ਉਹ ਕਿੱਦਾਂ ਦਿੱਤੀ ਜਾਂਦੀ ਆ, ਤੇ ਜਿਹੜਾ ਇਨਫਰਾਸਟਰਕਚਰ ਟੈਕਸ ਹੁੰਦਾ ਉਹਦਾ ਕੀ ਬਣਦਾ, ਕਰਦੇ ਹਾਂ ਇਹਦੀ ਵੀ ਪੜਤਾਲ। ਪਰੰਤੂ ਗੱਲ ਇਹ ਆ ਕਿ ਹੁਣ ਨਾ ਤਾਂ ਤੁਸੀਂ ਉਦਯੋਗਿਕ ਇਕਾਈਆਂ ਨੂੰ ਕੋਈ ਰਿਆਇਤ ਦਿੱਤੀ ਆ, ਨਾ ਜਿਹੜੇ ਆਮ ਮਤਲਬ ਕਿ ਮਿਡਲ ਕਲਾਸ ਬੰਦੇ ਆ ਜਿਹੜੇ, ਕਿਉਂਕਿ 100 ਤੋਂ 200 ਯੂਨਿਟ ਜਿਹੜੇ ਗਰੀਬ ਤਬਕੇ ਦੀ ਹੁੰਦੀ ਆ ਖਪਤ, ਉਹ ਤਾਂ ਪਹਿਲਾਂ ਹੀ ਸਬਸਿਡੀ 'ਚ ਆਉਂਦੀ ਆ, ਸਰਕਾਰ ਮਾਫ ਕਰਦੀ ਆ। ਉਹ ਤਾਂ ਗਰੀਬ ਨੇ ਤਾਂ ਜਿਹੜੀ ਉਹਦੀ ਖਪਤ ਹੈ ਵਿਚਾਰੇ ਦੀ, ਪੱਖਾ ਹੈ ਚਲੋ ਲਾਟੂ ਆ ਉਹਦੇ ਕੋਲ ਇੱਕ ਵੱਧ ਤੋਂ ਵੱਧ ਛੁਰੀਆਂ ਵਾਲਾ ਪੱਖਾ ਹੋਊਗਾ, ਤੇ ਇਸ ਤਰ੍ਹਾਂ ਕਰਾ ਕੇ ਉਹਦਾ ਤਾਂ ਸਰ ਗਿਆ 100-200 ਦੇ ਵਿੱਚ, ਤੇ ਸਰਕਾਰ ਨੇ ਉਹਨੂੰ ਥੋੜਾ ਬਹੁਤਾ ਬਿੱਲ ਦਿੱਤਾ, ਥੋੜਾ ਬਹੁਤਾ ਆਪ ਉਹਨਾਂ ਨੇ ਸਬਸਿਡੀ ਦੇ ਦਿੱਤੀ। ਪਰੰਤੂ ਮਿਡਲ ਕਲਾਸ ਵਾਸਤੇ ਇਸ ਰਿਆਇਤ ਦੇ ਵਿੱਚ ਬਹੁਤਾ ਕੁਛ ਨਹੀਂ ਹੈ। ਜੀ ਜੀ ਜੀ। ਤੇ ਮਿੰਟੂ ਜੀ ਆਪਾਂ ਇੱਥੇ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਸਰੋਤਿਓ ਤੁਸੀਂ ਵੀ ਜੇ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋਵੋ ਤਾਂ ਮਿੰਟੂ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 408-272-5200 4082725200। ਤੇ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵ ਵੈਨ, ਡ੍ਰੌਪ ਐਂਡ ਹੁੱਕ ਦੇ ਲੋਡਸ ਹਨ। 1 ਸਾਲ ਦਾ ਐਕਸਪੀਰੀਅੰਸ ਹੋਵੇ। ਸੋਲੋ ਡਰਾਈਵਰਸ ਵੀ ਹਾਇਰ ਕਰਦੇ ਹਨ। ਸੋਲੋ ਡਰਾਈਵਰਸ ਦੇ ਲਈ 11 ਵੈਸਟਰਨ ਸਟੇਟ ਦੇ ਪੱਕੇ ਲੋਡ ਹਨ ਅਤੇ ਟੀਮ ਡਰਾਈਵਰਸ ਦੇ ਲਈ ਕੈਲੀਫੋਰਨੀਆ ਤੋਂ ਕੈਂਸਸ, ਟੈਕਸਸ ਅਤੇ ਜਾਰਜੀਆ ਦੇ ਡੈਡੀਕੇਟਿਡ ਰਾਊਟ ਹਨ। ਸਾਰਾ ਕੰਮ ਡਰਾਈਵ ਐਂਡ ਡ੍ਰੌਪ ਐਂਡ ਹੁੱਕ ਦਾ ਹੈ। ਬੇਕਰਸਫੀਲਡ ਦੇ ਇਲਾਕੇ ਦੇ ਵਿੱਚ ਲੋਕਲ ਡਰਾਈਵਰਸ ਵੀ ਹਾਇਰ ਕਰਦੇ ਹਨ ਜੋ ਰੋਜ਼ਾਨਾ ਘਰ ਆ ਸਕਦੇ ਹਨ। ਵਧੀਆ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕੁਲਵੰਤ ਸਿੱਧੂ 6616671188। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ।
ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ ਕਰੋ 408 272 52। ਤੁਹਾਡੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਕੈਪੀਟਲ ਸਰਵਿਸਿਜ਼ ਸੈਕਰਾਮੈਂਟੋ, ਜਿੱਥੇ ਤੁਹਾਡੇ ਪਰਿਵਾਰ ਨੂੰ ਇਮਾਨਦਾਰੀ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਕਾਰਾਂ ਦੀ ਰਜਿਸਟ੍ਰੇਸ਼ਨ, ਸਟicker ਤੇ ਪਲੇਟਾਂ DMV ਤੋਂ ਮਨਜ਼ੂਰਸ਼ੁਦਾ, ਕਾਰਾਂ, ਘਰਾਂ ਤੇ ਬਿਜ਼ਨਸ ਦੀ ਇੰਸ਼ੋਰੈਂਸ, ਹਰ ਤਰ੍ਹਾਂ ਦੇ ਲਾਈਵ ਸਕੈਨ ਤੇ ਫਿੰਗਰਪ੍ਰਿੰਟ, ਹਰ ਤਰ੍ਹਾਂ ਦੇ ਕਾਨੂੰਨੀ ਤੇ ਇਮੀਗ੍ਰੇਸ਼ਨ ਕਾਗਜ਼ ਭਰਨ ਲਈ, ਜਿਨ੍ਹਾਂ ਵਿੱਚ ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਐਫੀਡੇਵਿਟ ਆਫ ਸਪੋਰਟ, ਇੰਡੀਅਨ ਵੀਜ਼ਾ, OCI ਤੇ ਪਾਸਪੋਰਟ ਲੈਣ ਲਈ, ਨੋਟਰੀ ਪਬਲਿਕ ਦੀਆਂ ਸੇਵਾਵਾਂ ਨਾਲ ਪਰਿਵਾਰ ਲਈ ਪਾਵਰ ਆਫ ਅਟਰਨੀ, ਵਿਲ ਤੇ ਫੈਮਿਲੀ ਟਰਸਟ ਤਿਆਰ ਕਰਵਾਉਣ ਲਈ, ਆਪਣੇ ਸਰਟੀਫਿਕੇਟ ਪੰਜਾਬੀ ਤੋਂ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਲਈ ਤੇ ਹੋਰ। ਜੇਕਰ ਤੁਸੀਂ ਇੰਡੀਆ ਤੋਂ ਨਵੇਂ ਆਏ ਹੋ ਤਾਂ ਇੰਟਰਨੈਸ਼ਨਲ ਡਰਾਈਵਰ ਲਾਇਸੈਂਸ ਲੈਣਾ ਹੈ ਤਾਂ ਇਹਨਾਂ ਸਾਰੀਆਂ ਸੇਵਾਵਾਂ ਲਈ ਇੱਕੋ ਇੱਕ ਵਿਸ਼ਵਾਸਯੋਗ ਥਾਂ ਕੈਪੀਟਲ ਸਰਵਿਸਿਜ਼ ਸੈਕਰਾਮੈਂਟੋ ਦਾ ਐਡਰੈਸ ਹੈ 6624 ਫਲੋਰਨ ਰੋਡ, ਸੈਕਰਾਮੈਂਟੋ। ਕਾਲ ਬੰਗਾ 9164274321 ਯਾਨੀ ਕਿ 916 427 4321। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਸ 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਭਾਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ। ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ 7 ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916 478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਦਕੇ ਜਾਵਾਂ ਪੰਜਾਬੀ ਰੇਡੀਓ ਦੇ, ਜਿਨੇ ਦੁਨੀਆ ਚ ਟੋਰੀ ਬਣਾਈ ਪੰਜਾਬੀਆਂ ਦੀ ਬੱਲੇ ਬੱਲੇ। USA ਵਿੱਚ ਕਿਰਾਈ ਪੰਜਾਬੀਆਂ ਦੀ ਬੱਲੇ ਬੱਲੇ। USA ਵਿੱਚ ਕਿਰਾਈ ਪੰਜਾਬੀਆਂ ਦੀ ਬੱਲੇ ਬੱਲੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਮੈਂ ਹਾਂ ਸੈਣੀ ਸੁਰਿੰਦਰ ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ
ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 02067197. All loans are subject to credit and underwriting approval. Zender Mortgage, oh Zender Mortgage. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਕਾਲ ਕਰਨ ਦੇ ਲਈ ਜਿਹੜਾ ਹੈ ਨੰਬਰ 408 272 5200 4082725200 ਦੇ ਉੱਤੇ। ਮਿੰਟੂ ਜੀ ਆਪਾਂ ਜਿਹੜੀਆਂ ਕਾਲਸ ਲੈਣ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਜਿਹੜਾ ਰਾਈਟ ਨਾਓ ਵਿਵਾਦ ਆਪਾਂ ਦੇਖਿਆ ਸੀ ਮਿੰਟੂ ਜੀ, ਖਾਸ ਕਰਕੇ ਜਿਹੜੀਆਂ ਵਟਸਐਪ ਜਾਂ ਜਿੰਨੀਆਂ ਵੀ ਇਹ ਫੈਸਿਲਿਟੀਜ਼ ਹੈਗੀਆਂ ਸੋਸ਼ਲ ਮੀਡੀਆ ਆ ਅਤੇ ਸਰਕਾਰ ਦੇ ਦਰਮਿਆਨ ਜਿਹੜਾ ਪੇਚਾ ਪਿਆ ਹੋਇਆ, ਇਸ ਨੂੰ ਲੈ ਕੇ ਕੁਛ ਹੈ ਹੋਰ ਅਪਡੇਟ ਕੀ ਕਿਸ ਪਾਸੇ ਵੱਲ ਨੂੰ ਇਹ ਜਿਹੜੀ ਅਤਣ 'ਚ ਜਾ ਰਹੀ ਆ? ਹਾਂਜੀ, ਦੇਖੋ ਗੱਲ ਇਹ ਆ ਕਿ ਇਹ ਤਾਂ ਚਾਹੁੰਦੇ ਹੀ ਆ ਕਿ ਕਿਸੇ ਤਰੀਕੇ ਨਾਲ ਜਿਹੜਾ ਇਹ ਸੋਸ਼ਲ ਮੀਡੀਆ ਉਹ ਕੰਟਰੋਲਡ ਹੋ ਜਾਵੇ ਪੂਰਾ, ਔਰ ਉਹਦੇ ਵਾਸਤੇ ਜਿਹੜੀਆਂ ਕੰਪਨੀਆਂ ਨੇ ਉਹ ਸਾਡੇ ਅਧੀਨ ਚੱਲਣ। ਸੋ ਟਵਿੱਟਰ ਨੇ ਵੀ ਕਹਿ ਦਿੱਤਾ, ਟਵਿੱਟਰ ਨੇ ਤਾਂ ਬਹੁਤ ਠੋਕ ਕੇ ਕਿਹਾ ਕਿ ਸਾਨੂੰ ਡਰਾ ਰਹੇ ਆ, ਜਾਂ ਕਹਿ ਲਓ ਕਿ ਸਾਡੇ ਅਧਿਕਾਰੀਆਂ ਦੀ ਜਿਹੜੀ ਸੁਰੱਖਿਆ ਉਹ ਵੀ ਕਿਤੇ ਨਾ ਕਿਤੇ ਖਤਰੇ ਦੇ ਵਿੱਚ ਆ। ਪਰ ਇਹ ਕਹਿੰਦੇ ਆ ਕਿ ਨਹੀਂ, ਨਿਯਮ ਤਾਂ ਤੁਹਾਨੂੰ ਮੰਨਣੇ ਹੀ ਪੈਣਗੇ ਅਤੇ ਆਹ ਗੱਲਾਂ ਜਿਹੜੀਆਂ ਉਹ ਤੁਹਾਨੂੰ ਮੰਨਣੀਆਂ ਪੈਣਗੀਆਂ ਨੇ। ਪਰ ਉਹਦੇ ਵਿੱਚ ਉਹਨਾਂ ਨੂੰ ਪਤਾ, ਉਹਨਾਂ ਕੰਪਨੀਆਂ ਨੂੰ ਪਤਾ ਹੈ ਕਿ ਦੇਖੋ ਜਿਹੜੀਆਂ ਮਿਸਾਲਾਂ ਦਿੰਦੇ ਆ ਕਿ UK ਵੀ ਮੰਨਦਾ ਹੈ, USA ਵੀ ਜਿਹੜਾ ਉਹ ਇਸ ਤਰ੍ਹਾਂ ਮਨਾਉਂਦਾ ਹੈ, ਅਤੇ ਹੋਰ ਕੈਨੇਡਾ ਵਰਗੇ ਨਿਊਜ਼ੀਲੈਂਡ ਵਰਗੇ ਮੁਲਕਾਂ 'ਚ ਵੀ ਇਹ ਕੰਪਨੀਆਂ ਇਸ ਤਰ੍ਹਾਂ ਗੱਲ ਮਤਲਬ ਕਿ ਮੰਨਦੀਆਂ ਨੇ। ਪਰ ਇਹਨਾਂ ਨੂੰ ਇੱਥੋਂ ਦਾ ਪਤਾ ਵਾ ਕੰਪਨੀਆਂ ਨੂੰ ਕਿ ਜਦੋਂ ਅਸੀਂ ਇੱਕ ਵਾਰੀ ਇਹਨਾਂ ਦੇ ਹੇਠਾਂ ਆ ਗਏ, ਇਹਨਾਂ ਨੇ ਸਾਡੀ ਧੌਣ 'ਤੇ ਗੋਡਾ ਇਹੋ ਜਿਹਾ ਰੱਖਣਾ ਕਿ ਫਿਰ ਸਾਥੋਂ ਚੀਕ ਨਹੀਂ ਨਿਕਲਣੀ, ਮਤਲਬ ਕਿ ਬਹੁਤ ਬੁਰੀ ਤਰ੍ਹਾਂ ਫਸ ਜਾਵਾਂਗੇ। ਔਰ ਇਹ ਚੱਕ ਕੇ ਜਦੋਂ ਮੂਲ ਸਰੋਤ ਲੱਭਣਗੇ, ਚੱਕ ਕੇ ਜੇ ਕੋਈ ਬੰਦਾ ਆਲੋਚਨਾ ਕਰਦਾ ਹੈ ਉਹਦੇ 'ਤੇ ਮੁਕੱਦਮਾ ਦਰਜ ਕਰਨਾ ਸ਼ੁਰੂ ਕਰ ਦੇਣਗੇ, ਫਿਰ ਹੌਲੀ ਹੌਲੀ ਲੋਕ ਕਿਨਾਰਾ ਕਰ ਲੈਣਗੇ। ਤੁਸੀਂ ਸੱਚ ਜਾਣੋ, ਇਸ ਟਸਲਬਾਜ਼ੀ ਦੇ ਵਿੱਚ ਹੀ ਬਹੁਤ ਵੱਡੇ ਪੱਤਰਕਾਰ, ਬਹੁਤ ਵੱਡੇ ਬੁੱਧੀਜੀਵੀ ਜਿਨ੍ਹਾਂ ਨੂੰ ਮੈਂ ਫੋਲੋ ਕਰਦਾ ਪਰਸਨਲੀ, ਬਹੁਤ ਵੱਡੇ ਲੇਖਕ, ਉਹ ਵਿਕਲਪ ਆਪਣੇ ਬਦਲ ਜਿਹੜੇ ਉਹ ਤਲਾਸ਼ਣ ਜਾ ਰਹੇ ਆ ਕਿ ਨਹੀਂ ਹੁਣ FB ਜਾਂ ਟਵਿੱਟਰ ਜਾਂ WhatsApp ਜਿਹੜਾ ਹੈ ਹੋ ਸਕਦਾ ਹੈ ਕਿ ਸਾਡੇ ਲਈ ਉਹ ਸੂਟ ਨਾ ਕਰੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਹੋਰ ਪਲੇਟਫਾਰਮ ਲੱਭੀਏ। ਜੀ, ਅਤੇ ਮਿੰਟੂ ਜੀ ਕੋਈ ਹੈ ਵੈਸੇ ਇੱਦਾਂ ਦਾ ਕੋਈ ਪਲੇਟਫਾਰਮ ਜਿਸ ਨੂੰ ਜਿਹੜੇ ਲੋਕ ਕੋਈ ਉੱਥੇ ਅਪਣਾ ਵੀ ਸਕਦੇ ਨੇ? ਕਿਉਂਕਿ ਇਨ ਦੀ ਐਂਡ ਜੇ ਚੱਲਣਾ ਉਹਨਾਂ ਨੇ ਉੱਥੋਂ ਹੀ ਚੱਲਣਾ ਆ, ਤਾਂ ਫਿਰ ਉਹਨਾਂ ਨੇ ਤਾਂ ਸ਼ਿਕੰਜਾ ਫਿਰ ਉਸੇ ਤਰੀਕੇ ਦੇ ਨਾਲ ਹੀ ਕੱਸੀ ਜਾਣਾ। ਹਾਂਜੀ, ਉਹ ਫਿਰ ਪਲੇਟਫਾਰਮ ਇੱਦਾਂ ਹੀ ਆ ਕਿ ਕਿਸੇ ਤਰੀਕੇ ਦੇ ਨਾਲ ਕੋਈ ਜਿੱਦਾਂ ਹੁਣ VPN ਵਗੈਰਾ ਹੁੰਦਾ ਹੀ ਆ, ਇਹ ਚੀਜ਼ਾਂ ਕੋਈ ਇਸ ਤਰ੍ਹਾਂ ਦਾ ਕੋਈ ਜੁਗਾੜ ਕਰ ਲਿਆ ਜਾਵੇ, ਜਾਂ ਬਲੌਗ ਵਗੈਰਾ 'ਤੇ ਚੱਲ ਜਾਣ। ਥੋੜ੍ਹਾ ਬਲੌਗ ਕੀ ਆ ਕਿ ਉਹ ਇੰਨਾ ਜ਼ਿਆਦਾ ਹਾਈਲਾਈਟ ਨਹੀਂ ਹੁੰਦਾ। ਸੋ ਇਹ ਚੀਜ਼ਾਂ ਹੋ ਸਕਦੀਆਂ ਨੇ, ਕੱਲ੍ਹ ਨੂੰ ਕੋਈ ਹੋ ਸਕਦਾ ਹੋਰ ਬਦਲ ਹੋਵੇ, ਕੋਈ ਮਿਲ ਜਾਵੇ। ਪਰੰਤੂ ਗੱਲ ਤਾਂ ਉਹੀ ਹੈ ਕਿ ਜਦ ਤੁਸੀਂ OTT ਨੂੰ ਵੀ ਲੈ ਲਓਗੇ, ਜਦ ਤੁਸੀਂ ਟਵਿੱਟਰ ਫੇਸਬੁੱਕ ਨੂੰ ਵੀ ਲੈ ਲਓਗੇ, ਜਦ ਤੁਸੀਂ ਨਾਲ ਜਿਹੜਾ ਆਹ ਪਲੇਟਫਾਰਮ ਚੱਲਦਾ ਜਿਹੜਾ, ਤਾਂ ਉਹ ਸਾਰਾ ਤੁਸੀਂ ਰਗੜ ਕੇ ਰੱਖ ਦਿਓਗੇ। ਪਤਾ ਹੀ ਹੈ ਜਿਵੇਂ ਹੁਣ ਮੀਡੀਆ ਦੇ ਪੇਜ ਵਗੈਰਾ ਨੇ, ਚੈਨਲ ਨੇ, ਉਹ ਆਜ਼ਾਦ ਪੱਤਰਕਾਰਤਾ ਕਰਦੇ ਆ, ਹੌਲੀ ਹੌਲੀ ਉਹਨਾਂ ਨੂੰ ਵੀ ਦੱਬ ਲੈਣਾ ਇਹਨਾਂ ਨੇ। ਸੋ ਤੁਸੀਂ ਜਾਓਗੇ ਕਿਹੜੇ ਪਲੇਟਫਾਰਮ 'ਤੇ? ਮਤਲਬ ਕਿ ਅੱਜ ਤੁਹਾਡੇ ਕੋਲ ਪਲੇਟਫਾਰਮ ਇਹ ਹੁੰਦਾ ਕਿ ਤੁਸੀਂ ਪੱਤਰਕਾਰਤਾ ਕਰ ਸਕਦੇ ਹੋ, ਮਤਲਬ ਕਿ ਤੁਸੀਂ ਆਪਣਾ ਇੱਕ ਚੈਨਲ ਬਣਾਉਂਦੇ ਹੋ YouTube 'ਤੇ, ਬਹੁਤ ਆਸਾਨੀ ਦੇ ਨਾਲ ਤੁਸੀਂ ਆਪਣੀ ਗੱਲ ਜਿਹੜੀ ਹੈ ਉਹ ਰੱਖਦੇ ਤੁਸੀਂ ਮਰਿਆਦਾ ਦੇ ਢੰਗ 'ਤੇ ਹੋ ਕਿ ਹਾਂ ਠੀਕ ਹੈ ਬਈ, ਮਰਿਆਦਕ ਢੰਗ ਦੇ ਨਾਲ ਮੈਂ ਆਪਣਾ ਜੋ ਸਾਡਾ ਫਰੀਡਮ ਆਫ ਸਪੀਚ ਦਾ ਇੱਕ ਅਧਿਕਾਰ ਹੈ, ਫੰਡਾਮੈਂਟਲ ਰਾਈਟ ਹੈ, ਅਸੀਂ ਉਹਨੂੰ ਯੂਜ਼ ਕਰ ਰਹੇ ਹਾਂ। ਪਰੰਤੂ ਜਦ ਉਹ ਵੀ ਚੀਜ਼ਾਂ ਫਿਰ ਔਖੀਆਂ ਹੋ ਜਾਣਗੀਆਂ ਤਾਂ ਓਬਵੀਅਸਲੀ ਹੈ ਕਿ ਥੋੜ੍ਹਾ ਲੋਕਾਂ ਦੇ ਵਿੱਚ ਡਰ ਜਿਹੜਾ ਹੈ ਜ਼ਿਆਦਾ ਘਰ ਕਰੇਗਾ, ਉਹ ਕਿਨਾਰਾ ਕਰਨਗੇ ਇਹਨਾਂ ਚੀਜ਼ਾਂ ਤੋਂ। ਜੀ ਬਿਲਕੁਲ, ਸਰੋਤੇ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200,
5200 ਇਸ ਨੰਬਰ ਦੇ ਉੱਤੇ ਜਿਹੜੇ ਜੀ ਉਹ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਆਪਣੇ ਕਾਲਰ ਨੇ 209 ਏਰੀਆ ਕੋਡ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਵੀਰ ਜੀ ਸੁਰਿੰਦਰ ਗਿੱਲ ਬੋਲ ਰਿਹਾ ਸਟਾਕਟਨ ਤੋਂ ਜੀ। ਜੀ ਸੁਰਿੰਦਰ ਜੀ, ਕੀ ਸਵਾਲ ਹੈ? ਹਾਂਜੀ ਵੀਰ ਜੀ, ਮੈਂ ਭਾਜੀ ਹੁਣਾਂ ਤੋਂ ਇਹ ਥੋੜ੍ਹੀ ਜਿਹੀ ਬੇਨਤੀ ਕਰਨੀ ਆ ਵੀ ਜਿਹੜਾ ਇਹ ਰਾਮਦੇਵ ਬਾਰੇ ਚੱਲ ਰਿਹਾ ਸੀ ਵੀ ਕੀ ਕੁਛ ਕੋਰਟ ਵੀ ਉਸ ਚੀਜ਼ ਦਾ ਰਿਸਪੌਂਸ ਦੇ ਰਹੇ ਜਾਂ ਕਿੱਦਾਂ ਦੀ ਸਿਚੁਏਸ਼ਨ ਆ? ਨਹੀਂ ਦੇਖੋ, ਹਾਲੇ ਕੋਰਟ ਦੇ ਵਿੱਚ ਤੇ ਮੁਕੱਦਮਾ ਕੋਈ ਗਿਆ ਨਹੀਂ ਹੈ। ਆ ਜਿਹੜਾ ਚੱਲਦਾ ਕਰੰਟ, ਇਹਦੇ ਖਿਲਾਫ ਵੈਸੇ ਵਾਧੂ ਸ਼ਿਕਾਇਤਾਂ ਹੋਈਆਂ ਨੇ, ਵਾਧੂ ਇਹਦੇ ਵਿਵਾਦ ਜਿਹੜੇ ਨਿਕਲੇ ਆ। ਇੱਥੋਂ ਤੱਕ ਕਿ ਮਿੱਝ ਪਾਉਣ ਦੀ ਆਈ ਸੀਗੀ ਗੱਲ, ਅੱਜ ਤੋਂ ਲਾ ਲਓ 8-10 ਸਾਲ 12 ਸਾਲ ਪਹਿਲਾਂ, ਉਦੋਂ ਰੌਲਾ ਪਿਆ। ਫਿਰ ਇਸ ਤੋਂ ਇਲਾਵਾ ਮੁੰਡੇ ਦੀ ਮਤਲਬ ਕਿ ਇੱਕ ਦਵਾਈ ਸੀ ਮੁੰਡਾ ਹੋਣ ਦੀ, ਉਹਦਾ ਰੌਲਾ ਪਿਆ। ਕਿੰਨੇ ਮੈਂ ਤੁਹਾਨੂੰ ਵਿਵਾਦ ਗਿਣਾ ਸਕਦਾ। ਰਾਜੀਵ ਦੀਕਸ਼ਤ ਦੀ ਮੌਤ ਦੇ ਵਿੱਚ ਵੀ ਮਤਲਬ ਕਿ ਕਿਤੇ ਨਾ ਕਿਤੇ ਕੰਟਰੋਵਰਸੀ ਸੀਗੀ, ਕਿਉਂਕਿ ਉਹ ਬਾਬੇ ਦਾ ਸਾਥੀ ਸੀਗਾ। ਬਾਬੇ ਦੇ ਗੁਰੂ ਬਾਰੇ ਵੀ ਕਿਤੇ ਨਾ ਕਿਤੇ ਕੰਟਰੋਵਰਸੀ ਹੈ। ਸੋ ਕਹਿਣ ਦਾ ਮਤਲਬ ਇਹ ਉਹ ਆ ਕਿ ਬਹੁਤ ਵਾਰੀ ਇਹਦੇ ਵਿਵਾਦ ਹੋਇਆ, ਪਰ ਕਿਉਂਕਿ ਇਹਨੂੰ ਪੋਲੀਟੀਕਲੀ ਸ਼ੈਲਟਰਿੰਗ ਹੈ, ਬਚ ਜਾਂਦਾ। ਪਰ ਮੇਰੇ ਖਿਆਲ ਦੇ ਨਾਲ ਜਿਹੜੇ ਡਾਕਟਰ ਆ ਉਹਨਾਂ ਨੂੰ ਹੁਣ ਪਿੱਛੇ ਨਹੀਂ ਹਟਣਾ ਚਾਹੀਦਾ, ਨਹੀਂ ਤੇ ਉਹਨਾਂ ਦੇ ਪੱਲੇ ਕੱਖ ਨਹੀਂ ਰਹਿਣਾ। ਦੀਵਾਨੀ ਦੀ ਇੱਜ਼ਤ ਨਹੀਂ ਰਹਿਣੀ ਉਹਨਾਂ ਦੀ ਹੁਣ, ਜਿੱਥੋਂ ਤੱਕ ਇਹ ਬੰਦਾ ਬੋਲ ਗਿਆ। ਔਰ ਇਹ ਬੰਦਾ ਤੇ ਇੰਨਾ ਜ਼ਿਆਦਾ ਨਿਤੜਕ ਹੋਇਆ ਬੈਠਾ, ਤੁਸੀਂ ਹਿਸਾਬ ਲਾ ਲਓ। ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿ ਉਹ ਨੀਟੂ ਨੂੰ ਕਿਸ ਤਰ੍ਹਾਂ ਇਹਨਾਂ ਨੇ ਉਡੁੰਗਤਾ ਸੀ, ਤੇ ਇਹ ਆਪ ਕਹਿੰਦਾ ਆ ਕਿ ਨਾਸਾਂ ਦੇ ਵਿੱਚ ਤੇਲ ਪਾ ਲਓ, ਜਿਹੜਾ ਕਰੋਨਾ ਹੈ ਉਹ ਤਿਲਕ ਜਾਊਗਾ ਤੇ ਤਿਲਕ ਕੇ ਪੇਟ 'ਚ ਚੱਲ ਜਾਊਗਾ, ਆਪੇ ਗਾਹ ਨਿਕਲ ਜਾਊਗਾ ਮਰ ਕੇ, ਤੇ ਕਰੋਨਾ ਖਤਮ ਹੈ। ਇਹਨੂੰ ਕੋਈ ਡੱਕਦਾ ਹੀ ਨਹੀਂ ਹੈ, ਇਹਨੂੰ ਕੋਈ ਰੋਕਦਾ ਹੀ ਨਹੀਂ ਹੈ। ਵੈਕਸੀਨੇਸ਼ਨ ਤੇ ਸਵਾਲ ਚੁੱਕੀ ਜਾਂਦਾ ਆ। ਸੋ ਡਾਕਟਰ ਹੀ ਇਹਨੂੰ ਸੂਤ ਕਰ ਸਕਦੇ ਆ। ਡਾਕਟਰ ਇੱਕ ਤਾਂ ਯਾਨੀ ਪੂਰਾ ਤੱਥਾਂ ਦੇ ਆਧਾਰ ਤੇ ਜਵਾਬ ਦੇਣ ਇਹਦਾ ਠੋਕ ਕੇ, ਔਰ ਦੂਜਾ ਕਿ ਕਾਨੂੰਨੀ ਕਾਰਵਾਈ ਕਰਨ। ਤੇ ਜੇ ਕਹਿੰਦਾ ਆ, ਅੱਜ ਵੀ ਇਹਦਾ ਇੱਕ ਸਟੇਟਮੈਂਟ ਹੈ, ਸ਼ਾਇਦ ਤੁਸੀਂ ਪੜ੍ਹ ਲਿਆ ਹੋਣਾ, ਸੁਣ ਲਿਆ ਹੋਣਾ, ਇਹ ਕਹਿੰਦਾ ਹੈ ਕਿ ਜਿੰਨੇ ਵੀ ਸੀਰੀਅਸ ਪੇਸ਼ੈਂਟ ਸੀ ਕੋਵਿਡ ਦੇ, ਕਰੋਨਾ ਦੇ, ਉਹਨਾਂ ਦੇ ਵਿੱਚੋਂ 90% ਯੋਗ ਨਾਲ ਠੀਕ ਹੋਏ ਆ, ਆਯੁਰਵੇਦ ਨਾਲ ਠੀਕ ਹੋਏ। ਸਿਰਫ 10% ਪੇਸ਼ੈਂਟ ਜਿਹੜੇ ਆ ਉਹ ਐਲੋਪੈਥੀ ਨਾਲ ਠੀਕ ਹੋਇਆ। ਤੇ ਫਿਰ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ, ਹਾਂ ਡਾਕਟਰ ਕਹਿ ਦੇਣ ਕਿ ਤੁਸੀਂ ਕਾਹਤੋਂ ਵੈਕਸੀਨ ਲੈਣ ਜਾ ਰਹੇ ਹੋ ਬਾਈ, ਕਿਉਂ ਕਰੋੜਾਂ ਅਰਬਾਂ ਰੁਪਈਆ ਫੂਕ ਰਹੇ ਹੋ ਤੁਸੀਂ, ਕਿਉਂ US ਦੇ ਵਿੱਚ ਫਾਈਜ਼ਰ ਦੀਆਂ ਜਾ ਕੇ ਮਿੰਨਤਾਂ ਕੱਢ ਰਹੇ ਹੋ? ਛੱਡੋ ਖਹਿੜਾ ਤੇ ਇਹ ਬਾਬੇ ਨੂੰ ਕਹੋ ਕਿ ਵੀ ਸਾਰਾ ਤੂੰ ਕੰਮ ਕਰ ਸਾਂਭ ਲਾ। ਡਾਕਟਰ ਮਹੀਨਾ ਜਾਣਗੇ ਛੁੱਟੀ ਤੇ, ਉਹਨਾਂ ਨੇ ਸਾਲ 1.5 ਸਾਲ ਬਹੁਤ ਕੰਮ ਕੀਤਾ, ਤੇ ਤੂੰ ਸਭ ਕੁਝ ਸਾਂਭ ਲਾ ਤੇ ਮਹੀਨੇ 'ਚ ਤੂੰ ਕਰੋਨਾ ਖਤਮ ਕਰ ਦੇ, ਕਿਉਂਕਿ ਤੇਰੇ ਕੋਲ ਤਾਂ ਹੈ ਸਭ ਕੁਝ ਜੀ। ਪਰ ਦੇਖ ਲਓ ਹਾਲਾਤ। ਗੱਲ ਇਹ ਆ ਮਿੰਟੂ ਜੀ, ਜਦੋਂ ਪਹਿਲੇ ਡਾਕਟਰਾਂ ਨੂੰ ਇਹਨਾਂ ਨੇ ਅੰਦਰ ਕੀਤਾ ਸੀ, ਜਿਹੜਾ ਕੁਝ ਮਾੜਾ ਮੋਟਾ ਬੋਲਦਾ ਸੀ, ਉਦੋਂ ਤਾਂ ਇਹ ਵਾਲੀ ਏਜੰਸੀ ਇਹਨਾਂ ਦੇ ਨਾਲ ਨਹੀਂ ਸੀ ਖੜੀ। ਹੁਣ ਇਹ ਬਾਬੇ ਖਿਲਾਫ ਬੋਲਦੀ ਆ, ਪਰ ਇਹਨਾਂ ਨੇ ਲੱਗਦਾ ਉਸੇ ਤਰੀਕੇ ਦੇ ਨਾਲ ਝੱਗ ਵਾਂਗੂ ਜਿਹੜਾ ਇਹਨਾਂ ਨੇ ਬਹਿਬੂ ਜਾਣਾ ਆ। ਇਨ ਦੀ ਐਂਡ ਜਿਹਦੀ ਲੱਕੜ ਆ, ਜਿਹਦੀ ਲੱਠ ਆ, ਉਹਦੀ ਜਿਹੜਾ ਆ ਉਹ ਮੱਝ ਆ, ਉਹੀ ਚੀਜ਼ ਆਪਾਂ ਨੂੰ ਵੇਖਿਓ ਇੱਥੇ ਦੇਖਣ ਨੂੰ ਦੁਬਾਰਾ ਜਿਹੜੀ ਉਹ ਮਿਲਣੀ ਆ। ਇਹਨੂੰ ਹੋਣਾ ਕੱਖ ਨਹੀਂ ਹੈ ਜਿੰਨੀ ਦੇਰ ਤੱਕ ਇਸ ਦੇ ਉੱਤੇ ਜਿਹੜੀ ਸਿਰ ਦੇ ਉੱਤੇ ਛਾਂ ਜਿਹੜੀ ਉਸ ਬੰਦੇ ਦੀ ਜਿਹੜੀ ਉਹ ਤੁਰੀ ਰਹਿੰਦੀ ਆ। ਅਵਤਾਰ ਸਿੰਘ ਪੰਨੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੀ ਬੇਨਤੀ ਹੈ ਜੀ ਵੀ ਜਿਸ ਤਰ੍ਹਾਂ ਮੋਦੀ ਨੇ ਆਰਮੀ ਨੂੰ ਸਾਰੀ ਨੂੰ ਆਪਣੇ ਕੰਟਰੋਲ 'ਚ ਲੈ ਲਿਆ, ਤੇ ਪ੍ਰਾਈਮ ਮਿਨਿਸਟਰ ਹਾਊਸ ਆਪਣਾ ਮਤਲਬ ਚੰਗਾ ਭਲਾ ਢਾਹ ਕੇ ਤੇ ਆਪਣਾ ਬਣਾਉਣ ਡਿਆ, ਪਾਰਲੀਮੈਂਟ ਢਾਹ ਕੇ ਆਪਣੇ ਨਵਾਂ ਬਣਾਉਣ ਦੀ ਕੋਈ ਬਣਾਉਣ ਡਿਆ ਵਾ। ਈਵਨ ਸੁਪਰੀਮ ਕੋਰਟ ਨੇ ਆਖਿਆ ਵੀ ਸੀ ਵੀ ਕੋਈ ਕੰਸਟਰਕਸ਼ਨ ਨਹੀਂ ਹੋ ਸਕਦੀ, ਫਿਰ ਵੀ ਉਹ ਕਰੀ ਜਾਣ ਡਿਆ ਵਾ। ਤੇ ਇਹ ਕੀ ਇਹ ਡਿਕਟੇਟਰ ਬਣਨ ਦੇ ਰਾਹ ਨਹੀਂ ਤੁਰਿਆ ਹੋਇਆ? ਬਣ ਨਹੀਂ ਗਿਆ ਮੇਰੇ ਹਿਸਾਬ ਨਾਲ। ਨਹੀਂ ਦੇਖੋ ਪੰਨੂ ਸਾਹਿਬ, ਇਸ ਤਰ੍ਹਾਂ ਹੀ ਆ ਸਰ ਕਿ ਗੱਲ ਜਿਹੜੀ ਉਹ ਨਾ ਸੈਂਟਰਲ ਵਿਸਟਾ ਦੀ ਆ, ਉਹਦੇ ਵਿੱਚ ਸੁਪਰੀਮ ਕੋਰਟ ਨੇ ਕੰਸਟਰਕਸ਼ਨ ਤੇ ਰੋਕ ਨਹੀਂ ਲਾਈ। ਉਹਨਾਂ ਨੇ ਰੋਕ ਪਹਿਲਾਂ ਲਾਈ ਸੀਗੀ, ਮਤਲਬ ਕਿ ਰੁੱਖ ਕੱਟਣ ਤੇ, ਉਸ ਤੋਂ ਬਾਅਦ ਫਿਰ ਉਹਨਾਂ ਨੇ ਫੈਸਲਾ ਦੇ ਦਿੱਤਾ ਤੇ ਕੰਸਟਰਕਸ਼ਨ ਤੇ ਕੋਈ ਰੋਕ ਨਹੀਂ ਹੈ। ਹਾਂ, ਇਹਨਾਂ ਨੇ ਕੀ ਕੀਤਾ ਸਰ, ਨਵੀਂ ਗੱਲ ਹੈ ਜਿਹੜੀ ਉਹ ਇਹ ਆ ਕਿ ਜਿੱਥੇ ਉਹ ਪ੍ਰੋਜੈਕਟ ਚੱਲ ਰਿਹਾ ਉੱਥੇ ਤਕਰੀਬਨ 40,000 ਮਜ਼ਦੂਰ ਵੇਖ ਲਓ ਨੇ ਪ੍ਰੋਜੈਕਟ ਨੂੰ ਨੇਪਰੇ ਚਾੜਨਾ ਵਾ। ਕਿੰਨੀ ਗਰਮੀ ਹੈ ਇਸ ਟਾਈਮ, ਮੈਂ ਦੱਸਾਂ ਤੁਹਾਨੂੰ, ਤੇ ਅੱਜ ਸਾਡੇ ਪਿੰਡ ਤਾਪਮਾਨ ਜਿਹੜਾ ਸੀਗਾ 43-44 ਸੀਗਾ। ਹੁਣ 43-44 ਟੈਂਪਰੇਚਰ ਦੇ ਵਿੱਚ, ਇਸ ਦੌਰ ਦੇ ਵਿੱਚ ਜਦੋਂ ਦਿੱਲੀ ਸਾਰੀ ਲੋਕਡਾਊਨ ਆ, ਉੱਥੇ ਸੈਂਟਰਲ ਵਿਸਟਾ ਦੇ ਵਿੱਚ ਹਜ਼ਾਰਾਂ ਮਜ਼ਦੂਰ ਕੰਮ ਕਰ ਰਹੇ ਨੇ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਉਹਦੀਆਂ ਤਸਵੀਰਾਂ ਉਸ ਸਾਈਟ ਦੀਆਂ ਬਾਹਰ ਆਉਣੀਆਂ ਸ਼ੁਰੂ ਹੋਈਆਂ, ਇਹਨਾਂ ਨੇ ਕੀ ਕੀਤਾ ਕਿ ਪੂਰੀ ਬੈਰੀਕੇਡਿੰਗ ਕਰਕੇ ਉਹਨੂੰ ਕਵਰ ਕਰ ਦਿੱਤਾ। ਮਤਲਬ ਕਿ ਲੁਕਾ ਹੀ ਦਿੱਤਾ ਹੈ ਕਿ ਤੁਸੀਂ ਉੱਥੇ ਫੋਟੋਗ੍ਰਾਫੀ ਵੀ ਨਹੀਂ ਕਰ ਸਕਦੇ, ਵੀਡੀਓਗ੍ਰਾਫੀ ਵੀ ਨਹੀਂ ਕਰ ਸਕਦੇ।
ਮਤਲਬ ਕਿ ਸੈਂਟਰਲ ਵਿਸਟਾ ਜਿਹੜਾ ਲੋਕਾਂ ਦੇ ਪੈਸੇ ਨਾਲ ਬਣ ਰਿਹਾ, ਜੇ ਕੋਈ ਚਾਹਵੇ ਕਿ ਚਲੋ ਯਾਰ ਕੋਈ ਆਪਾਂ ਦੇਖ ਹੀ ਆਈਏ, ਤਾਂ ਉਹ ਬੰਦਾ ਉੱਥੇ ਆਪਣੀਆਂ ਅੱਖਾਂ ਨਾਲ ਵੇਖ ਵੀ ਨਹੀਂ ਸਕਦਾ। ਰੌਲਾ ਇਸ ਗੱਲ ਦਾ। ਔਰ 20,000 ਕਰੋੜ ਰੁਪਈਆ ਦੇਖੋ ਬਣਾ ਲੈਂਦੇ, ਚਲੋ ਕੋਈ ਗੱਲ ਨਹੀਂ ਪੰਨੂ ਸਾਹਿਬ, ਸਭ ਕੁਝ ਚੱਲਦਾ ਆ, ਸਰਕਾਰਾਂ ਬਣਾਉਂਦੀਆਂ ਵੀ, ਉਹ ਇਕੱਲਾ ਮੋਦੀ ਦਾ ਘਰ ਨਹੀਂ ਬਣਨਾ, ਨਾਲ ਚਲੋ ਪਾਰਲੀਮੈਂਟ ਵੀ ਬਣੇਗਾ। ਪਰੰਤੂ ਇਤਰਾਜ਼ ਇਸ ਗੱਲ ਤੇ ਆ ਕਿ ਜਿਹੜਾ MP ਲੈਡ ਹੁੰਦਾ ਹੈ, MP ਵਾਲਾ ਫੰਡ, ਉਹ ਤਾਂ ਤੁਸੀਂ ਮਤਲਬ ਕਿ ਰੱਦ ਕੀਤਾ ਹੋਇਆ ਇਸ ਟਾਈਮ, ਉਹ ਤਾਂ ਤੁਸੀਂ ਦੇ ਨਹੀਂ ਰਹੇ। ਲੋਕਾਂ ਦਾ ਡਿਵੈਲਪਮੈਂਟ ਰੁਕਿਆ ਪਿਆ, ਲੋਕਾਂ ਦੇ ਜਿਹੜੇ ਹੋਰ ਇਸ ਤਰ੍ਹਾਂ ਦੇ ਮਤਲਬ ਕਿ ਸਰਮਾਏ ਸੀਗੇ ਉਹ ਚਲੇ ਗਏ, ਡੁੱਬ ਗਏ, ਕਾਰੋਬਾਰ ਡੁੱਬ ਗਏ। ਤਾਂ MP ਨੂੰ ਤਾਂ ਵਿਕਾਸ ਵਾਸਤੇ, ਡਿਵੈਲਪਮੈਂਟ ਵਾਸਤੇ ਤੁਸੀਂ ਪੈਸੇ ਨਹੀਂ ਜੀ ਦੇ ਰਹੇ। ਆਪ ਤੁਸੀਂ ਇਹ 20,000 ਕਰੋੜ ਰੁਪਈਆ ਖਰਚ ਕਰ ਰਹੇ ਜੇ। ਇਹ ਗੱਲ ਸਿਧਾਂਤਕ ਤੌਰ ਤੇ ਠੀਕ ਨਹੀਂ ਹੈ ਕਿ ਇੱਕ ਮੌਕੇ ਤੇ ਦੇਸ਼ ਹੈ ਜਿਹੜਾ ਉਹ ਬਾਹਰਲੇ ਮੁਲਕਾਂ ਤੋਂ ਸਹਾਇਤਾ ਪ੍ਰਾਪਤ ਕਰ ਰਿਹਾ, ਵੈਂਟੀਲੇਟਰ ਲੈ ਰਿਹਾ ਹੈ, ਤੇ ਦੂਜੇ ਪਾਸੇ ਇਹ ਇਹੋ ਜਿਹੇ ਲੱਛਣ ਕਰ ਰਿਹਾ। ਇਹ ਤੇ ਇਸ ਤਰ੍ਹਾਂ ਹੀ ਹੈ ਨਾ ਕਿ ਘਰ 'ਚ 70 ਵਿਸ਼ਾ ਹੋਵੇ ਤੇ ਇੱਕ ਉੱਠ ਕੇ ਜੀ ਆਖੇ ਕਿ ਨਹੀਂ ਮੈਂ ਤੇ ਮੁਜ਼ਰਾ ਕਰਾਉਣਾ। ਜੀ ਜੀ ਬਿਲਕੁਲ ਉਹੀ ਹਾਲਾਤ ਨੇ। ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇੱਕ ਪੰਨੂ ਸਾਹਿਬ ਜੀ, ਇਹ ਜਿਹੜੇ ਰੋਜ਼ ਤੇ ਨਾਟਕੇ ਕਰੀ ਜਾਂਦੇ ਹੈਗੇ, 20-25 ਸੀਟਾਂ ਬਣਾਈ ਜਾਂਦੇ ਹੈਗੇ, ਜਿਹੜੇ ਸੀਟਾਂ ਹਾਈ ਕੋਰਟ ਦੇ ਵਿੱਚ ਕੇਸ ਪਏ ਆ ਉਹ ਤੇ ਕੋਈ ਅਸਰ ਨਹੀਂ ਕਰ ਰਹੇ, ਨਵੀਆਂ ਸੀਟਾਂ ਖੜੀਆਂ ਕਰ ਰਹੇ। ਇਹ ਜਿਹੜੇ ਇਹਨਾਂ ਦੇ ਪੁਲਿਸ ਦੇ ਅਫਸਰ ਵੱਡੇ ਉਹਨਾਂ ਦੀਆਂ ਜੋਬਾਂ ਕ੍ਰੀਏਟ ਕਰ ਰਹੇ ਹੈ ਜਾਂ ਇਹਦਾ ਕੋਈ ਅਸਰ ਤਾਂ ਕੋਈ ਹੈ ਨਹੀਂ ਜੀ। ਜਿਹੜੇ ਇਹ ਆਪਣੀਆਂ ਸੀਟਾਂ ਹਾਈ ਕੋਰਟ ਪਈਆਂ, ਉਹ ਆਇਆ ਕੋਈ 1206 ਜਾਂ ਕੋਈ ਚੈਲੰਜ ਨਹੀਂ ਕਰ, ਕਿਉਂ ਰਿਲੀਜ਼ ਨਹੀਂ ਕੀਤੀ ਜਾ ਰਹੀ, ਕੋਈ ਪਬਲਿਕ ਕੀਤੀਆਂ ਜਾ ਰਹੀਆਂ ਜੀ ਕਿ ਚੀਫ ਮਿਨਿਸਟਰ ਦੇ ਮੋਹਰ ਲੱਗਣੀ ਉਹਦੀ ਜ਼ਰੂਰੀ ਹੈ ਇਹਦੀ ਇਨਕੁਆਇਰੀ ਕਰਾਉਣ ਵਾਸਤੇ। ਇਹ ਸਵਾਲ ਹੈ। ਨਹੀਂ ਸਰ, ਜਿਹੜੀਆਂ ਜੱਜਮੈਂਟਾਂ ਆਉਂਦੀਆਂ ਉਹ ਪਬਲਿਕ ਡੋਮੇਨ 'ਚ ਹੁੰਦੀਆਂ ਨੇ। ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ SIT ਰੱਦ ਹੋਈ ਸੀਗੀ, ਉਹ ਫੈਸਲਾ ਜੱਜਮੈਂਟ ਜਿਹੜੀ ਆ ਔਨ ਰਿਕਾਰਡ ਪਿਆ। ਪਰ ਸਭ ਤੋਂ ਵੱਡੀ ਗੱਲ ਵੇਖੋ ਕਿ ਦੋਗਲਾਪਨ, ਚੀਫ ਮਿਨਿਸਟਰ ਦਾ ਦੋਗਲਾਪਨ। ਚੀਫ ਮਿਨਿਸਟਰ ਕਹਿੰਦਾ ਕਿ ਫੈਸਲਾ ਆਇਆ ਜੀ ਇੱਕ ਪਾਸੜ ਹਾਈ ਕੋਰਟ ਦਾ, ਮੈਂ ਨਹੀਂ ਮੰਨਦਾ, ਚਾਹੇ ਮੈਨੂੰ ਹਾਈ ਕੋਰਟ ਤਲਬ ਵੀ ਕਰ ਲਵੇ। ਆਹੀ ਗੱਲ ਕਹੀ ਸੀਗੀ ਨਾ, ਸਾਰਿਆਂ ਨੇ ਆਪਾਂ ਸੁਣਿਆ। ਤਾਂ ਉਸੇ ਹਾਈ ਕੋਰਟ ਦੇ ਫੈਸਲੇ ਨੂੰ ਉਹਨੇ ਮਾਨਤੀ ਜੇ ਐਗਜ਼ੀਕਿਊਟ ਕਰਤਾ, ਮਤਲਬ SIT ਬਣਾਤੀ। ਆ ਤੁਹਾਡੇ ਸਾਹਮਣੇ ਉਹ ਕੰਮ ਵੀ ਕਰ ਰਹੀ ਆ। ਹੁਣ ਚਲੋ SIT ਬਣਾਤੀ, ਉਹ ਤਾਂ ਕਹਿੰਦਾ ਸੀ ਸੁਪਰੀਮ ਕੋਰਟ 'ਚ ਮੈਂ ਫੈਸਲਾ ਚੈਲੰਜ ਵੀ ਕਰੂੰਗਾ, ਕੀਤਾ ਕਿਉਂ ਨਹੀਂ? ਉਹਨੂੰ ਪਤਾ ਕਿ ਉੱਥੇ ਵੀ ਫੈਸਲਾ ਡਿੱਗ ਸਕਦਾ ਸਾਡਾ। ਦੂਜੀ ਚੀਜ਼ ਜਿਹੜੀ ਵੇਖਣ ਵਾਲੀ ਆ ਕਿ ਦੇਖੋ, ਚਾਹੇ ਜਿਵੇਂ ਤੁਸੀਂ ਫਰਮਾਇਆ ਸਰਦਾਰ ਜੋਗਾ ਸਿੰਘ ਜੀ ਕਿ ਚਾਹੇ ਜਿੰਨੀਆਂ ਮਰਜ਼ੀ SIT ਬਣਾ ਦਿਓ, ਰੌਲਾ ਕਿੱਥੇ ਆ? ਰੌਲਾ ਇਹ ਆ ਕਿ ਜਦ ਤੱਕ ਤੁਸੀਂ ਜੜ ਤੱਕ ਨਹੀਂ ਪਹੁੰਚਦੇ। ਜੜ ਕੀ ਹੈ ਕਿ 2-3 ਚੀਜ਼ਾਂ ਨੇ, ਜਾਂਚ ਪੜਤਾਲ ਉੱਥੇ ਹੀ ਘੁੰਮਦੀ ਹੈ। ਕੀ ਫਿਲਮ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਤੇ ਡੇਰਾ ਮੁਖੀ ਦੀ ਮੀਟਿੰਗ ਬੰਬੇ ਹੋਈ, ਜਿਹਦੇ ਬਾਰੇ ਆਪਾਂ ਸੁਣਦੇ ਹਾਂ? ਉਸ ਕਹਾਣੀ ਨੂੰ ਸਟੈਬਲਿਸ਼ ਕਰ ਦਿਓ। ਪਲੱਸ ਜਿਹੜਾ ਆ ਹੁਣ SIT ਨੇ ਕਿਹਾ ਕਿ ਹਾਂ ਭਾਈ ਆਹ ਬੰਦੇ ਨੇ, ਇਹਨਾਂ ਨੇ ਗੁਰੂ ਸਾਹਿਬ ਦਾ ਪਾਵਨ ਸਰੂਪ ਚੋਰੀ ਕੀਤਾ, ਹਾਂ ਇਹਨਾਂ ਨੇ ਕੀਤਾ, ਤਾਂ ਨਾਲ ਆਪੇ ਉਹ ਜੁੜ ਗਈ। 2-3 ਚੀਜ਼ਾਂ, 2-3 ਕੜੀਆਂ ਜੋੜਨ ਦੀ ਜ਼ਰੂਰਤ ਹੈ ਕਿ ਹਾਂ ਭਾਈ ਆਹ ਗੱਲ ਇਸ ਤਰ੍ਹਾਂ ਹੋਈ, ਇੱਥੋਂ ਤੁਰੀ, ਇਹਨਾਂ ਬੰਦਿਆਂ ਨੇ ਇਸ ਚੀਜ਼ ਦੇ ਰੋਸ ਵਜੋਂ ਸਭ ਕੁਛ ਕੀਤਾ। ਉਹਨੂੰ ਸਟੈਬਲਿਸ਼ ਕਰਨ ਵਾਸਤੇ ਤੁਹਾਡੇ ਕੋਲ ਸਬੂਤ ਹੋਣ, ਐਵੀਡੈਂਸ, ਉਹਨੂੰ ਸਾਰਾ ਕੁਛ ਕਲੈਕਟ ਕੀਤਾ ਜਾ ਸਕਦਾ। ਉਸ ਤੋਂ ਬਾਅਦ ਹੀ ਕਿਸੇ ਨੂੰ ਸਜ਼ਾ ਦਿੱਤੀ ਜਾ ਸਕਦੀ ਆ, ਤਾਂ ਹੀ ਸਾਜ਼ਿਸ਼ ਦਾ ਕੋਈ ਪਰਦਾਫਾਸ਼ ਹੋ ਸਕਦਾ। ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਬੰਦੇ ਨਾਮਜ਼ਦ ਹੈ ਉਹਨਾਂ ਨੇ ਕੀਤਾ ਹੋਏਗਾ, ਮੈਂ ਤਾਂ ਕਹਿ ਰਿਹਾ ਕਿ ਸਾਰੀਆਂ ਚੀਜ਼ਾਂ ਸਾਫ਼ ਕਰ ਲਓ, ਫਿਰ ਪਤਾ ਲੱਗਣਾ ਕਿ ਅਸਲ ਸਾਜ਼ਿਸ਼ ਕਰਤਾ ਕੌਣ ਆ। ਅਦਰਵਾਈਜ਼ ਜਿੰਨੀਆਂ ਮਰਜ਼ੀ SITs ਬਣਾ ਦਿਓ, ਜੋ ਮਰਜ਼ੀ ਹੈ, ਕਿਉਂਕਿ ਉਹਨਾਂ ਦੇ ਕੋਲ ਜਿਵੇਂ ਕੁੰਵਰ ਵਿਜੇ ਪ੍ਰਤਾਪ ਨੇ ਕੀ ਚੱਕਿਆ, ਸਾਰਾ ਕੁਝ ਉਹੀ ਚੱਕਿਆ ਜੋ ਜਸਟਿਸ ਰਣਜੀਤ ਸਿੰਘ ਨੇ ਕਿਹਾ। ਤਾਂ ਇਹ ਜਿਹੜੀ SIT ਆਏਗੀ, ਇਹਨਾਂ ਨੇ ਕੀ ਚੱਕਿਆ, ਉਹੀ ਪ੍ਰੇਮੀ ਚੱਕ ਲਏ ਦੁਬਾਰਾ, ਉਹੀ ਅੱਜ ਜਿਵੇਂ ਆਪਾਂ ਖਬਰ ਕੀਤੀ ਹੈ ਕਿ ਜਿਹੜੇ ਭਗੌੜੇ ਉਹੀ ਨਾਮਜ਼ਦ ਕਰ ਲਏ, ਉਹੀ ਫੇਰ ਚਲਾਨ ਪੇਸ਼ ਕਰ ਦੇਣਗੇ, ਗੱਲ ਖਤਮ ਹੈ। ਜੀ ਅਗਲੇ ਕਾਲਰ ਗਗਨਦੀਪ। ਹਾਂਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਆਪਾਂ ਕਹਿੰਦੇ ਆ ਵੀ ਪੰਜਾਬ ਵਾਸਤੇ ਕਿਸੇ ਕੋਈ ਪਲਾਨ ਹੈ ਨਹੀਂ। ਚਲੋ ਨਵਜੋਤ ਸਿੰਘ ਸਿੱਧੂ ਨੇ ਇੱਕ ਰੇਤਾ ਤੇ ਲੈ ਕੇ ਆਇਆ ਸੀਗਾ, ਪਤਾ ਨਹੀਂ ਉੱਤਰਾਖੰਡ ਦਾ ਸੀ ਕਿ ਕਿੱਦਾਂ ਸੀ ਪਾਲਿਸੀ, ਉਹ ਵੀ ਇਹਨਾਂ ਨੇ ਮਤਲਬ ਮਨਜ਼ੂਰ ਹੀ ਨਹੀਂ ਕੀਤੀ, ਵੀ ਕੋਈ ਹੈ ਹੀ ਨਹੀਂ ਉਹਦਾ ਕੋਈ ਪਲਾਨ। ਫਿਰ ਉਹ ਕਹਿੰਦਾ ਸੀ ਵੀ ਚਲੋ ਆਪਾਂ ਸ਼ਰਾਬ ਆਪਾਂ ਸਰਕਾਰੀ ਵੇਚੀਏ, ਵੀ ਚਲੋ ਉਹਦੇ ਨਾਲ ਕੋਈ ਮਾਲੀ ਆ ਜਾਊਗਾ, ਵੀ ਜੇ ਪੈਸਾ ਹੋਊਗਾ ਤਾਂ ਹੀ ਆਪਾਂ ਸਟੇਟ ਤੇ ਲਾਵਾਂਗੇ, ਹੈ ਨਾ।
ਉਹ ਵੀ ਕਿਸੇ ਬੰਨੇ ਨਹੀਂ ਲਾਈ। ਤੇ ਇੱਕ ਮੇਰਾ ਛੋਟਾ ਜਿਹਾ ਹੋਰ ਕੁਐਸਚਨ ਸੀ, ਮੈਂ ਪਤਾ ਨਹੀਂ ਕਿੱਥੇ ਪੜ੍ਹਿਆ ਸੀ ਵੀ ਕਹਿੰਦਾ ਨੀਰਵ ਮੋਦੀ ਕਹਿੰਦਾ ਵਿੱਚੋਂ ਮੈਂ ਜਿਹੜੇ ਉਹਦੇ ਤੇ ਬਲੇਮ ਲੱਗਦਾ ਵੀ 500 ਕਰੋੜ ਤਾਂ ਮੈਂ ਬੀਜੇਪੀ ਨੂੰ ਚੰਦਾ ਦਿੱਤਾ, ਤੇ ਫਿਰ ਬੀਜੇਪੀ ਵਾਲੇ ਉਹਨੂੰ ਕੱਲ ਹੀ ਫੜਨਗੇ ਵੀ। ਹਾਂਜੀ, ਥੈਂਕ ਯੂ ਭਾਜੀ। ਨਹੀਂ ਸਰ ਉਹ ਖਬਰ ਕੋਈ ਔਨ ਰਿਕਾਰਡ ਹੈ ਨਹੀਂ ਹੈ, ਉਹ ਇੱਕ ਸਟੇਟਸ ਆ, ਉਹ ਘੁੰਮੀ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਸਟੇਟਸ ਆ, ਤਾਂ ਸਟੇਟਸ ਦੇ ਆਧਾਰ ਤੇ ਆਪਾਂ ਟਿੱਪਣੀ ਨਹੀਂ ਕਰ ਸਕਦੇ। ਜੇ ਤੁਹਾਡੇ ਕੋਲ ਕਿਸੇ ਮਤਲਬ ਕਿ ਭਰੋਸੇਯੋਗ ਨਿਊਜ਼ ਅਦਾਰੇ ਦਾ ਕੋਈ ਲਿੰਕ ਹੈ, ਤੁਸੀਂ ਰਾਜ ਕਰਨਵੀਰ ਸਿੰਘ ਜੀ ਨੂੰ ਭੇਜ ਦਿਓ, ਆਪਾਂ ਉਹਦੇ ਤੇ ਜ਼ਰੂਰ ਗੱਲ ਕਰ ਲਾਂਗੇ। ਤਾਂ ਜਿਹੜੀ ਚੀਜ਼ ਮਤਲਬ ਕਿ ਔਨ ਰਿਕਾਰਡ ਨਹੀਂ, ਆਪਾਂ ਉਹਦੇ ਤੇ ਨਾ ਕਰੀਏ। ਹਾਂ, ਆਹ ਗੱਲ ਬੜੀ ਸੋਹਣੀ ਤੁਸੀਂ ਇੱਕ ਤਰ੍ਹਾਂ ਨਾਲ ਡਿਸਕੋਰਸ 'ਚ ਲਿਆਂਦੀ ਆ ਕਿ ਸਿੱਧੂ ਨੇ ਉਹ ਚੀਜ਼ਾਂ ਸੁਝਾਈਆਂ ਸੀਗੀਆਂ। ਬਿਲਕੁਲ ਮੈਂ ਉਸ ਚੀਜ਼ ਦੇ ਨਾਲ ਸਹਿਮਤ ਹਾਂ, ਔਰ ਮੇਰਾ ਆਪਣਾ ਵਿਅਕਤੀਗਤ ਨਜ਼ਰੀਆ ਵੀ ਇਹੋ ਆ ਕਿ ਜੇ ਮਾਲੀਆ ਵਧਾਉਣਾ ਤੁਸੀਂ ਤਾਂ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਹੀ ਪੈਣਗੀਆਂ, ਕਾਰਪੋਰੇਸ਼ਨ ਬਣਾਉਣੇ ਪੈਣਗੇ, ਬਿਜ਼ਨਸ ਆਪਣੇ ਹੱਥਾਂ 'ਚ ਲੈਣਾ ਪਏਗਾ। ਉਹਦੇ 'ਚ ਇੱਕ ਤਾਂ ਰੇਤ ਵਾਲਾ ਤਾਂ ਤੇਲੰਗਾਨਾ ਮਾਡਲ ਸੀਗਾ, ਤੇ ਸ਼ਰਾਬ ਵਾਲਾ ਜਿਹੜਾ ਉਹ ਆਪਾਂ ਮਾਡਲ ਲੈਂਦੇ ਹਾਂ ਤਮਿਲਨਾਡੂ ਵਾਲਾ। ਇਹ ਦੋਨੇ ਬਹੁਤ ਕਹਿ ਲਓ ਕਿ ਧੱਕੜ ਮਾਡਲ ਨੇ। ਸੋ ਰੌਲਾ ਤੇ ਇਹ ਹੈ ਕਿ ਇਹਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਹੁਣ ਚਲੋ ਸਿੱਧੂ ਸਾਹਿਬ ਦਾ ਇਹ ਨਜ਼ਰੀਆ ਅੱਛਾ ਹੈ ਕਈ ਮਾਮਲਿਆਂ ਦੇ ਵਿੱਚ, ਕਿਉਂਕਿ ਪੜ੍ਹਿਆ ਲਿਖਿਆ ਆਦਮੀ ਆ, ਬਹੁਤ ਕਈ ਵਾਰ ਉਹ ਰਿਸਰਚ ਉਹ ਕਰਕੇ ਬੋਲਦਾ ਤੇ ਉਹਦੀ ਰਿਸਰਚ ਜਿਹੜੀ ਉਹ ਸ਼ਬਦਾਂ 'ਚੋਂ ਝਲਕਦੀ ਵੀ ਆ। ਪਰ ਗੱਲ ਤਾਂ ਇਹ ਆ ਕਿ ਜਦ ਤੁਹਾਡੇ ਕੋਲ ਸਥਾਨਕ ਸਰਕਾਰਾਂ ਮਹਿਕਮਾ ਸੀਗਾ, ਤੁਹਾਨੂੰ ਸਰ ਪਤਾ ਹੋਏਗਾ ਕਿ ਸਥਾਨਕ ਸਰਕਾਰਾਂ ਮਹਿਕਮਾ ਜਿਹੜਾ ਸਭ ਤੋਂ ਕਮਾਈ ਖੋਰਾ ਮਹਿਕਮਾ ਹੈ। ਜੇ ਆਪਾਂ ਦੇਖੀਏ ਬਹੁਤ ਮਾਲੀਆ ਉਹਦੇ ਤੋਂ ਇਕੱਠਾ ਕੀਤਾ ਜਾ ਸਕਦਾ ਹੈ, ਬਹੁਤ ਕੁਛ ਕੀਤਾ ਜਾ ਸਕਦਾ, ਤੇ ਉਹਦੇ ਵਿੱਚ ਹੀ ਆਉਂਦਾ ਕੇਵਲ ਮਾਫੀਆ। ਜੇ ਆਪਾਂ ਰੇਤ ਮਾਫੀਆ ਕਹਿੰਦੇ ਤਾਂ ਕਿਉਂਕਿ ਰੇਤ ਤਾਂ ਇਹਨਾਂ ਦੇ ਬੰਦਿਆਂ ਨੇ ਖਾਧੀਆਂ, ਉਹ ਤੁਸੀਂ ਦੇਖੋ ਤਾਂ ਉਹ ਆਪਣੀ ਕਿਉਂ ਬੰਦ ਕਰਨਗੇ। ਸ਼ਰਾਬ ਦਾ ਕਾਰੋਬਾਰ, ਡਿਸਟਿਲਰੀਆਂ 'ਚੋਂ ਨਿਕਲਦੀ ਸ਼ਰਾਬ ਆਪਾਂ ਦੇਖਿਆ ਹੀ ਆ ਕੀ ਕੁਛ ਵਾਪਰਿਆ, ਕਿੰਨੀਆਂ ਨਜਾਇਜ਼ ਫੈਕਟਰੀਆਂ ਫੜੀਆਂ ਗਈਆਂ। ਇੱਕ ਤਾਂ ਸਾਡੇ ਗੁਆਂਢ 'ਚ ਫੜੀ ਗਈ ਬਾਦਲ 'ਚ, ਉੱਥੇ ਕਹਿੰਦੇ ਜੀ ਪੈਲੀ ਦਾ ਹੀ ਨਹੀਂ ਪਤਾ ਲੱਗਣ ਡਿਆ ਪੈਲੀ ਕਿਹਦੀ ਆ। ਦੱਸੋ ਉੱਥੇ ਪੈਲੀ ਕਿਹਦੀ ਹੋਊਗੀ? ਵੱਡੇ ਸਰਦਾਰਾਂ ਦੇ ਬਾਗ ਆ, ਉਹ ਕਿਹਨਾਂ ਦੇ ਉੱਥੇ ਬਾਗ ਆ? ਮੰਨ ਲਓ ਕਰਜ਼ਾ ਆਪਾਂ ਲਿਆ ਹੋਵੇ ਤੇ ਲੱਭ ਲੈਂਦੇ ਆ ਕਿ ਨਹੀਂ ਆ ਕੇ ਕਿ ਆ ਤੇਰੇ ਫਲਾਣੇ ਨੰਬਰ ਕਿੱਲਾ ਉਹਦੀ ਕੁਰਕੀ ਕਰਨੀ ਆ। ਹੁਣ ਕਹਿੰਦੇ ਆ ਕਿ ਉਹ ਜ਼ਮੀਨ ਹੀ ਨਹੀਂ ਲੱਭਦੀ ਪਈ, ਰਫਾ ਦਫਾ ਕਰਨਾ। ਸੋ ਸ਼ਰਾਬ ਦਾ ਬਿਜ਼ਨਸ ਇਹਨਾਂ ਦਾ ਆਪਣਾ, ਰੇਤ ਦਾ ਬਿਜ਼ਨਸ ਇਹਨਾਂ ਦਾ ਆਪਣਾ ਵਾ, ਇਹ ਕਿਵੇਂ ਆਪਣੇ ਬਿਜ਼ਨਸ ਬੰਦ ਕਰਨਗੇ? ਤੇ ਉਹ ਠੀਕ ਆ, ਸਿੱਧੂ ਉੱਥੇ ਐਗਜ਼ਾਮਪਲ ਇੱਕ ਸੈੱਟ ਕਰ ਸਕਦਾ ਸੀ। ਉਦੋਂ 2-3 ਅਧਿਕਾਰੀ ਜਿਹੜੇ ਆ ਸਸਪੈਂਡ ਕਰਤੇ, ਉਹ ਬਾਅਦ ਦੇ ਵਿੱਚ ਫਿਰ ਕੋਰਟ ਦੇ ਥਰੂ ਜਿਹੜੇ ਬਹਾਲ ਹੋ ਗਏ ਸੀਗੇ। ਪਰ ਉਹ ਜਿਹੜਾ ਕਿਹਾ ਸੀਗਾ ਕਿ ਇੰਨੇ 1000 ਕਰੋੜ ਦੀ ਲੁੱਟ ਹੋਈ ਆ, ਟੈਕਸ ਹੋਇਆ, ਚੋਰੀ, ਫਲਾਂ ਟਮਕਾ ਮਾਫੀਆ, ਕੀ ਉਹ ਚੀਜ਼ ਜਿਹੜੀ ਸੌਟ ਹੋ ਗਈ? ਮਤਲਬ ਕਿ ਐ ਤਾਂ ਮੈਂ ਵੀ ਤੁਹਾਨੂੰ ਮਾਡਲ ਬਹੁਤ ਗਿਣਾ ਸਕਦਾ ਹਾਂ, ਮੈਂ ਵੀ ਬਹੁਤ ਸਾਰੇ ਸੁਝਾਅ ਦੇ ਸਕਦਾ ਹਾਂ, ਰਾਜ ਕਰਨਵੀਰ ਸਿੰਘ ਦੇ ਸਕਦੇ ਨੇ, ਤੁਸੀਂ ਦੇ ਸਕਦੇ ਹੋ। ਪਰ ਜਦ ਆਪਾਂ ਪਾਵਰ ਦੇ ਵਿੱਚ ਹੋਈਏ ਤਦ ਅਸੀਂ ਉਹਦੇ ਚੋਂ ਇੱਕ ਵੀ ਕਰਕੇ ਦਿਖਾਇਆ ਹੋਵੇ ਨਾ, ਫਿਰ ਇਹਨਾਂ ਚੀਜ਼ਾਂ ਦਾ ਵਜਨ ਥੋੜਾ ਹੋਰ ਵੱਧ ਜਾਏਗਾ। ਮੈਂ ਨਕਾਰ ਨਹੀਂ ਰਿਹਾ, ਜੇ ਉਹ ਸੁਝਾਅ ਅੱਛਾ ਉਹ ਠੀਕ ਹੈ, ਕੰਸੀਡਰ ਹੋਣਾ ਚਾਹੀਦਾ ਸਰਕਾਰ ਦੇ ਵਿੱਚ। ਪਰ ਜਿਹੜੇ ਥਾਂ ਤੇ ਬਹਿ ਕੇ ਤੁਹਾਨੂੰ ਮੌਕਾ ਮਿਲਿਆ ਸੀ, ਤੁਸੀਂ ਉਹਦੇ 'ਚ ਵੀ ਐਗਜ਼ਾਮਪਲ ਇੱਕ ਸੈੱਟ ਕਰ ਜਾਂਦੇ ਤਾਂ ਇਹਨਾਂ ਚੀਜ਼ਾਂ ਦਾ ਮਹੱਤਵ ਹੋਰ ਵੱਧ ਜਾਂਦਾ। ਜੀ ਜੀ, ਅਗਲੇ ਕਾਲਰ ਨੇ ਸੁਖਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ। ਹਾਂਜੀ ਹਾਂਜੀ ਸੁਖਦੇਵ ਜੀ, ਸਵਾਲ ਪੁੱਛੋ ਜੀ। ਮੈਂ ਪੁੱਛਣਾ ਇਹ ਸੀ ਵੀ ਉਹ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਾਨ ਖੁੱਲੇ ਫਿਰਦੇ ਬੰਦਿਆਂ ਨੂੰ ਮਾਰੀ ਜਾਂਦੇ ਆ, ਤੇ ਉਹਦੇ ਕਾਨੂੰਨ ਬਾਰੇ ਮਿੰਟੂ ਜੀ ਨੂੰ ਕਹੋ ਕੋਈ ਲੋਕਾਂ ਨੂੰ ਚਾਨਣਾ ਪਾਉਣ। ਉਹ ਵੀ ਟੈਕਸ ਤਾਂ ਦਿੰਦੇ, ਹੁਣ ਆਪਣੇ ਬਿਜਲੀ ਦੇ ਬਿੱਲ ਦੇ ਉੱਤੇ ਵੀ ਗਊ ਸੈਸ ਲੱਗਾ, ਹੋਰਾਂ ਵੀ ਟੈਕਸਾਂ ਤੇ ਲੱਗਾ ਹੈ, ਤਾਂ ਕਿ ਲੋਕੀ ਕੇਸ ਕਰ ਸਕਣ ਉਹਨਾਂ ਤੇ, ਜਿਹੜਾ ਸੈਸ ਲੈ ਕੇ ਕਰਦੇ ਨਹੀਂ ਕੰਮ ਕੁਛ ਵੀ। ਜੀ ਥੈਂਕ ਯੂ ਜੀ, ਮਿਹਰਬਾਨੀ ਜੀ। ਹਾਂ ਇਹ ਹਾਂਜੀ ਹਾਂਜੀ ਸਰਦਾਰ ਜੀ, ਇਹ ਬੜੀ ਸਮੱਸਿਆ ਤਗੜੀ ਆ। ਇੱਕ ਦਿਨ ਮੈਂ ਵੀਡੀਓ ਵੇਖਣ ਡਿਆ ਸੀ ਬਰਨਾਲੇ ਦੀ, ਪਰਸੋਂ ਚੌਥ ਦੀ ਗੱਲ ਆ। ਉਹ ਬਜ਼ੁਰਗ ਵਿਚਾਰਾ ਜਾ ਰਿਹਾ ਗਰੀਬ ਮਾਤੜ ਸਾਈਕਲ ਤੇ ਉਹ ਪਿਆ ਟੱਠਾ, ਪਹਿਲਾਂ ਤੇ ਐ ਉਹ ਮਤਲਬ ਕਿ ਪੂਰਾ ਛਾਪਲ ਕੇ ਖਲੋਤਾ ਸੀ, ਜਿਵੇਂ ਨੇੜੇ ਆਇਆ ਤੇ ਉਹਨੇ ਆਇਆ ਸਿੰਘਾਂ ਤੇ ਚੁੱਕ ਲਿਆ ਸੋ ਬਜ਼ੁਰਗ ਨੂੰ, ਤੇ ਮੁੜ ਕੇ ਠਾਹ ਮਾਰਿਆ ਥੱਲੇ, ਵਿਚਾਰੇ ਦਾ ਸਿਰ ਵੱਜਿਆ ਉੱਥੇ, ਥਾਂ ਫੌਤ ਹੋ ਗਿਆ। ਪਾਣੀ ਨਹੀਂ ਸੋ ਮੰਗਿਆ ਉਹਨੇ। ਤਾਂ ਗੱਲ ਤੁਹਾਡੀ ਬਿਲਕੁਲ ਠੀਕ ਆ, ਸ਼ਰਾਬੀ ਵਿਚਾਰੇ ਅੱਡ ਕਊ ਸੈਸ ਦਿੰਦੇ ਆ, ਤੇ ਜਿਹੜੇ ਮੇਰੇ ਵਰਗੇ ਕਬੀਲਦਾਰ ਬਿਜਲੀ ਖਪਤ ਕਰਨ ਵਾਲੇ ਆ ਉਹ ਅੱਡ ਕਊ ਸੈਸ ਦਿੰਦੇ ਨੇ। ਉਹ ਕਿੱਥੇ ਜਾਂਦਾ? ਉਹਦਾ ਅੱਡ ਇੱਕ ਰੌਲਾ, ਅੱਡ ਰੌਲਾ। ਹੁਣ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ PPP ਮਾਡਲ ਤੇ ਲਿਆਵਾਂਗੇ, ਗਊਸ਼ਾਲਾ ਇਸ ਤਰ੍ਹਾਂ ਰਲ ਮਿਲ ਕੇ ਚਲਾਵਾਂਗੇ, ਉਹਦੇ 'ਚ ਪ੍ਰਾਈਵੇਟ ਪਲੇਅਰ ਹੋਣਗੇ, ਅਸੀਂ ਹੋਵਾਂਗੇ।
ਪਰ ਕੀ ਮਾਡਲ ਹੋਣਾ ਹੈ? ਹੁਣ 2-4 ਮਹੀਨੇ ਤੇ ਇਹਨਾਂ ਦੇ ਰਹਿ ਗਏ ਆ। ਖੈਰ ਇਹਦੇ ਤੇ ਦੇਖੋ ਯੋਜਨਾਬੰਦੀ ਦੀ ਜ਼ਰੂਰਤ ਆ, ਬੰਦੇ ਮਰ ਰਹੇ ਨੇ। ਹਾਂ ਇੱਕ ਚੀਜ਼ ਜਿਹੜੀ ਤੁਸੀਂ ਕਹੀ ਆ ਮੁਆਵਜ਼ੇ ਦੀ, ਕਿ ਇਹ ਬਿਲਕੁਲ ਸਹੀ ਗੱਲ ਆ ਕਿ ਸਾਡੇ ਲੋਕ ਥੋੜੇ ਜਿਹੇ ਅਵੇਅਰ ਘੱਟ ਆ। ਪਟਿਆਲੇ ਦੇ ਵਿੱਚ ਇਸ ਤਰ੍ਹਾਂ ਹੋਇਆ ਸੀਗਾ ਤੇ ਉਹਨਾਂ ਨੇ ਮੁਆਵਜ਼ਾ ਲੈ ਲਿਆ ਸੀ ਕੋਰਟ ਦੇ ਥਰੂ। ਸਾਡੇ ਵੱਧ ਤੋਂ ਵੱਧ ਬੰਦੇ ਜਿਹੜੇ ਇਸ ਤਰ੍ਹਾਂ ਦੇ ਪੀੜਤ ਆ ਕੋਰਟਾਂ 'ਚ ਜਾਣ, ਔਰ ਉਹਦੇ ਵਾਸਤੇ ਇੱਕ ਭੂਮਿਕਾ ਜਿਹੜੀ ਹੈ ਉਹ ਖਾਸ ਤੌਰ ਤੇ ਜਿਹੜੇ ਐਕਟਿਵਿਸਟ ਲਾਇਰ ਹੁੰਦੇ ਆ ਸਾਡੇ, ਜਿੱਦਾਂ HC ਅਰੋੜਾ ਜੀ ਆ, ਹਾਕਮ ਸਿੰਘ ਆ, ਹੋਰ ਵੀ ਕਈ ਨੇ, ਇਹ ਇਸ ਤਰ੍ਹਾਂ ਦਾ ਇੱਕ ਗਰੁੱਪ ਹੋਵੇ ਆਨਲਾਈਨ ਜਿਹੜੇ ਕਿ ਕੇਸ ਨੂੰ ਤਿਆਰ ਕਰਕੇ ਅੱਗੇ ਜਾ ਕੇ ਰਿਪਰੈਜ਼ੈਂਟ ਕਰਦੇ ਨੇ। ਤਾਂ ਇਹ ਆ ਕਿ ਜਦ ਸਰਕਾਰ ਤੇ ਇਸ ਤਰ੍ਹਾਂ ਮੁਆਵਜ਼ੇ ਦਾ ਦਬਾਅ ਬਣੇਗਾ, ਕੇਸ ਧੜੱਲੇ ਨਾਲ ਆਉਣਗੇ, ਉੱਥੇ ਬਹੁਤਾਤ ਦੇ ਵਿੱਚ ਹੋਣਗੇ, ਵੱਡੀ ਗਿਣਤੀ 'ਚ ਆਉਣਗੇ, ਤਾਦਾਦ ਵਧੇਗੀ, ਤਦ ਜਾ ਕੇ ਕਿਤੇ ਮਾਜ਼ਰਾ ਥੋੜਾ ਕਿਤੇ ਨਾ ਕਿਤੇ ਕਹਿ ਲਓ ਕਿ ਪੋਲੀਟੀਕਲੀ ਤਣ ਪੱਤਣ ਲੱਗ ਸਕਦਾ ਆ। ਬਾਕੀ ਇਲੈਕਸ਼ਨ ਦੇ ਵਿੱਚ ਇਹ ਮੁੱਦਾ ਬਣਨਾ ਚਾਹੀਦਾ। ਅਸੀਂ 2-3 ਮੁੱਦੇ ਕਦੇ ਨਹੀਂ ਬਣਾਉਂਦੇ ਇਲੈਕਸ਼ਨ ਦੇ ਵਿੱਚ ਜਦੋਂ ਵੀ ਕੰਪੇਨ ਚੱਲਦੀ ਆ। ਇੱਕ ਵਾਤਾਵਰਨ ਸਾਡਾ ਜਿਹੜਾ, ਇੱਕ ਪਾਣੀ ਜੋ ਧਰਤੀ ਦਾ ਰੀਚਾਰਜ ਕਰਨ ਵਾਲਾ, ਕਿ ਤੁਸੀਂ 5 ਸਾਲਾਂ 'ਚ ਕੀ ਕੀਤਾ, ਮੈਨੂੰ ਇੱਕ ਵੀ ਪ੍ਰੋਜੈਕਟ ਦੱਸ ਦਿਓ ਕਿਸੇ ਇਲਾਕੇ 'ਚ ਜੇ ਲੱਗਾ ਹੋਵੇ। ਫਿਰ ਦੂਜੀ ਚੀਜ਼ ਜਿਹੜੀ ਹੈ ਉਹ ਅਸੀਂ ਕਿ ਸਾਡੀ ਜਿਹੜੀ ਰਵਾਇਤੀ ਖੇਤੀ ਹੁੰਦੀ ਸੀ ਉਹਨੂੰ ਪ੍ਰਮੋਟ ਕਰਨ ਵਾਸਤੇ, ਮਤਲਬ ਕਿ ਆਹ ਚੀਜ਼ਾਂ ਜਿਵੇਂ ਅਵਾਰਾ ਪਸ਼ੂ ਆ, ਅਵਾਰਾ ਕੁੱਤੇ ਆ, ਉਹ ਚੀਜ਼ਾਂ ਜਿਹੜੀਆਂ ਕਿ ਅਸੀਂ ਕਦੇ ਵਿਚਾਰੀਆਂ ਹੀ ਨਹੀਂ, ਉਹ ਸਭ ਤੋਂ ਜ਼ਰੂਰੀ ਆ। ਸਭ ਤੋਂ ਜ਼ਰੂਰੀ ਹੈ ਪੁਲਿਸ ਰਿਫਾਰਮ, ਕਿ ਭਾਈ ਜਿੰਨਾ ਕੁ ਸਟੇਟ ਕਰ ਸਕਦੀ, ਕਿਉਂਕਿ ਪੁਲਿਸ ਦਾ ਮਹਿਕਮਾ ਤੁਹਾਡੇ ਕੋਲ ਆ, ਤੁਸੀਂ ਰਿਫਾਰਮ ਕਰੋ ਪੁਲਿਸ ਦੇ ਵਿੱਚ। ਇਹ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ। ਬਿਲਕੁਲ ਤੁਹਾਡੀ ਗੱਲ ਸਹੀ ਆ। ਪੋਲੀਟੀਕਲੀ ਡਿਸਕੋਰਸ ਦੇ ਵਿੱਚ ਇਹ ਚੀਜ਼ਾਂ ਜਦ ਤੱਕ ਇੱਕ ਦਬਾਅ ਦੇ ਰੂਪ 'ਚ ਨਹੀਂ ਆਉਣਗੀਆਂ ਅੱਗੇ, ਤਾਂ ਮੇਰੇ ਖਿਆਲ ਦੇ ਨਾਲ ਇਹ ਸਭ ਵਰਤਾਰਾ ਇਸੇ ਤਰ੍ਹਾਂ ਮੁਸਲਸਲ ਚੱਲਦਾ ਰਹੇਗਾ। ਜੀ ਜੀ ਜੀ। ਅਗਲੇ ਕਾਲਰ ਗੁਰਦੀਪ ਬੈਂਸ। ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ, ਮੈਂ ਕੱਲ ਪੁੱਛਣੀ ਸੀ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਕਾਲੇ ਝੰਡਿਆਂ ਵਾਲਾ ਸੀਗਾ ਪ੍ਰੋਗਰਾਮ, ਕਿੰਨਾ ਕੁ ਸਕਸੈਸਫੁਲ ਰਿਹਾ? ਤੇ ਦੂਜਾ ਮੇਰਾ ਸਵਾਲ ਆ, ਇਹਦਾ ਕਿਸਾਨ ਅੰਦੋਲਨ ਦਾ ਫਿਊਚਰ ਕੀ ਰਹੂਗਾ? ਧੰਨਵਾਦ ਜੀ। ਹਾਂਜੀ, ਨਹੀਂ ਬੜਾ ਵਧੀਆ ਰਿਹਾ ਜੀ, ਬੜਾ ਵਧੀਆ ਰਿਹਾ। ਹੁਣ ਗੱਲ ਇਹ ਆ ਕਿ ਕੁਝ ਸਰ ਸੋਸ਼ਲ ਮੀਡੀਆ ਤੇ ਬੈਠ ਕੇ ਮੇਰੇ ਵਰਗੇ ਰਾਏ ਦਿੰਦੇ ਆ ਕਿ ਕਾਲੇ ਝੰਡੇ ਨਾਲ ਕੁਛ ਨਹੀਂ ਹੋਣਾ। ਹੁਣ ਦੇਖੋ ਅਸੈਂਬਲੀ 'ਚ ਬੰਬ ਸੁੱਟਦੇ ਨੇ ਭਗਤ ਸਿੰਘ ਬਣ ਕੇ, ਇਹਨਾਂ ਦਾ ਤਾਂ ਇਹੀ ਤਰਕ ਹੁੰਦਾ ਕਿ ਇਹ ਕਰ ਦਿਓ, ਉਹ ਕਰ ਦਿਓ। ਦੇਖੋ ਗੱਲ ਕੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਜਿਸ ਸਰਕਾਰ ਦੇ ਨਾਲ ਤੁਹਾਡਾ ਮੱਥਾ ਲੱਗਾ, ਦੇਖੋ ਤੇ ਸਹੀ ਨਾ, ਲਕਸ਼ਦੀਪ 'ਚ ਉਹਨਾਂ ਨੇ ਕੀ ਕੀਤਾ, ਕਸ਼ਮੀਰ 'ਚ ਕੀ ਕੀਤਾ, ਉਹ ਤਾਂ ਖਤਮ ਕਰ ਦਿੰਦੇ ਨੇ ਖਿੱਤੇ ਨੂੰ। ਲਕਸ਼ਦੀਪ ਕ੍ਰਾਈਸਿਸ ਮਾਰੋ ਗੂਗਲ ਤੇ ਸਰਚ, ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਮੁਸਲਮਾਨਾਂ ਦੀ ਉੱਥੇ ਸੰਘੀ ਘੁੱਟ ਕੇ ਬੈਠ ਗਏ ਆ, ਕਿਸ ਤਰ੍ਹਾਂ ਜਿਹੜੀਆਂ ਰਾਜਨੀਤਿਕ ਪ੍ਰਥਾਵਾਂ ਤੁਰੀਆਂ ਆਉਂਦੀਆਂ ਸੀਗੀਆਂ ਕਿ IS ਐਡਮਿਨਿਸਟ੍ਰੇਟਰ ਲੱਗਦਾ ਸੀਗਾ, ਉਹ ਐਡਮਿਨਿਸਟ੍ਰੇਟਰ ਮੋਦੀ ਦਾ ਯਾਰ ਲੱਗਾ ਹੋਇਆ ਉੱਥੇ। ਸੋ ਇਹ ਚੀਜ਼ਾਂ ਨਾ ਹੁੰਦੀਆਂ ਤਾਂ ਸਾਡੇ ਪੰਜਾਬ ਤੇ ਵੀ ਬਹੁਤ ਕੁਝ ਹੋ ਜਾਣਾ ਸੀਗਾ। ਕਿਸਾਨ ਉੱਥੇ ਦਿੱਲੀ ਬੈਠੇ ਆ। ਇਹ ਇੱਕ ਕਾਲ ਦਾ ਫਾਇਦਾ ਇਹ ਹੋਇਆ ਕਾਲੇ ਝੰਡਿਆਂ ਵਾਲੇ ਦਾ ਕਿ ਪੰਜਾਬ ਨੇ ਫਿਰ ਇਕਜੁੱਟਤਾ ਵਿਖਾਈ ਆ। ਘਰ ਘਰ ਦੇ ਵਿੱਚ ਬੱਚਿਆਂ ਦੇ ਸਾਈਕਲਾਂ ਤੇ ਮੈਂ ਕਾਲੇ ਝੰਡੇ ਲੱਗੇ ਦੇਖੇ ਆ। ਸੋ ਇਕਜੁੱਟਤਾ ਜਿਹੜੀ ਆ ਬਹੁਤ ਜ਼ਰੂਰੀ ਸੀਗੀ ਕਿ ਇਸ ਤਰ੍ਹਾਂ ਲੱਗਦਾ ਸੀਗਾ ਇੱਕ ਨੈਰੇਟਿਵ ਹੇਠਲੇ ਪੱਧਰ ਤੇ ਕਿ ਭਾਈ ਇਹ ਖਿੰਡ ਪੁੰਡ ਗਏ ਆ ਪੰਜਾਬੀ, ਪਰ ਉਸ ਕਾਲ ਨੇ ਫੇਰ ਇਕੱਠੇ ਦਿਖਾਏ ਆ। ਠੀਕ ਹੈ ਨਾ। ਦੂਜਾ ਜਿਹੜਾ ਤੁਸੀਂ ਸਵਾਲ ਕੀਤਾ ਵਾ ਕਿ ਦੇਖੋ ਜੀ ਇਹਦਾ ਫਿਊਚਰ ਕੀ ਹੋ ਸਕਦਾ, ਤਾਂ ਮੇਰਾ ਤਾਂ ਮੰਨਣਾ, ਮੈਂ ਤਾਂ ਡੇ 1 ਤੋਂ ਹੀ, ਜਿਹੜੇ ਰੈਗੂਲਰ ਲਿਸਨਰ ਹੈ ਉਹਨਾਂ ਨੂੰ ਪਤਾ ਹੋਏਗਾ, ਮੈਂ ਡੇ 1 ਤੋਂ ਹੀ ਕਹਿੰਦਾ ਆਇਆ ਕਿ ਇਹ ਛੇਤੀ ਲੜਾਈ ਨਹੀਂ ਮੁੱਕਣੀ। ਮੈਂ ਅੱਜ ਵੀ ਕਹਿੰਦਾ ਕਿ ਛੇਤੀ ਨਹੀਂ ਮੁੱਕਣੀ। ਤੁਹਾਨੂੰ ਲੜਨਾ ਪੈਣਾ, ਹਿੰਮਤ ਰੱਖ ਕੇ ਤੁਰਨਾ ਪੈਣਾ। ਤੁਹਾਨੂੰ ਉਹ ਖਾਲਿਸਤਾਨੀ ਵੀ ਕਹਿਣਗੇ, ਤੁਹਾਨੂੰ ਬਹੁਤ ਟੈਗ ਦੇਣਗੇ, ਸੂਰੀ ਵਰਗੇ ਉੱਠਣਗੇ, ਬਹੁਤ ਕੁਝ ਕਰਨਗੇ, ਤੁਹਾਨੂੰ ਲੜਨਾ ਹੀ ਪਏਗਾ। ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ, ਕਿਉਂਕਿ ਉਹ ਖਾਰ ਖਾਂਦੇ ਆ, ਨਹੀਂ ਤਾਂ ਤੁਹਾਨੂੰ ਹੋਰ ਵੀ ਦਬਾ ਦੇਣਗੇ, ਹੋਰ ਵੀ ਸਪਰੈਸ ਕਰ ਦੇਣਗੇ। ਸੋ ਇਹ ਲੜਾਈ ਹੋ ਸਕਦਾ ਹੈ ਸਰਦਾਰ ਜੀ, ਤੁਸੀਂ ਕਿਤੇ ਅਜੰਬੇ 'ਚ ਨਾ ਪੈ ਜਾਓ, ਹੋ ਸਕਦਾ ਲੜਾਈ ਨਰਿੰਦਰ ਮੋਦੀ ਦੇ ਇਸ ਕਾਰਜਕਾਲ ਦੇ ਬਰੋਬਰ ਹੀ ਤੁਰੀ ਜਾਵੇ। ਜੀ ਜੀ। ਅਗਲੇ ਕਾਲਰ ਨੇ ਗੁਰਮੁਖ ਸਿੰਘ ਜੀ। ਸਤਿ ਸ੍ਰੀ ਅਕਾਲ ਜੀ, ਹਾਲ ਕਰਨ ਜੀ ਪੰਨੂ ਸਾਹਿਬ। ਸਤਿ ਸ੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ, ਜਿਹੜਾ ਕਿਸਾਨ ਅੰਦੋਲਨ ਹਰਿਆਣੇ ਤਾਂ ਮੰਤਰੀਆਂ ਨੂੰ ਘੇਰਦੇ ਨੇ, ਪੰਜਾਬ 'ਚ ਵੀ ਇੱਕ ਦੋ ਮੰਤਰੀ ਨੂੰ ਘੇਰਿਆ, ਉੱਤਰ ਪ੍ਰਦੇਸ਼ ਤਾਂ ਕਿਸੇ ਮੰਤਰੀ ਨੂੰ ਨਹੀਂ ਘੇਰਿਆ, ਕਿਸੇ ਮੁੱਖ ਮੰਤਰੀ ਨੂੰ ਨਹੀਂ ਘੇਰਿਆ ਜੀ। ਇਹ ਕਿਸ ਕਿਸਮ ਦਾ ਅੰਦੋਲਨ ਹੈ ਜੀ? ਬਸ ਇਹੀ ਹੈ। ਨਹੀਂ ਦੇਖੋ, ਯੂਪੀ ਦੇ ਵਿੱਚ ਇੰਨਾ ਜ਼ੋਰ ਨਹੀਂ ਹੈਗਾ। ਯੂਪੀ ਦੇ ਵੈਸਟਰਨ ਯੂਪੀ ਦੇ ਵਿੱਚ ਤੁਹਾਨੂੰ ਪਤਾ ਕੇਂਦਰੀ ਮੰਤਰੀ ਸੰਜੀਵ ਬਾਲੀਅਨ ਦਾ ਕਿਸ ਤਰ੍ਹਾਂ ਵਿਰੋਧ ਹੋਇਆ ਸੀਗਾ। ਤੁਸੀਂ ਕਹਿੰਦੇ ਮੰਤਰੀ ਨਹੀਂ ਘੇਰਿਆ,
ਸੰਜੀਵ ਬਾਲੀਅਨ ਦੇ ਛੱਕੇ ਛੁਡਾਤੇ ਸੀ ਉਹਨਾਂ ਨੇ, ਔਰ ਸੰਜੀਵ ਬਾਲੀਅਨ ਨੇ ਜਾ ਕੇ ਬਕਾਇਦਾ ਕਿਹਾ ਸੀਗਾ ਕਿ ਮੈਂ ਤੋਂ ਗਾਹ ਨਹੀਂ ਜਾਣਾ, ਮੈਂ ਨਹੀਂ ਦੁਬਾਰਾ ਜਾਊਂਗਾ। ਸੋ ਪਿੰਡਾਂ 'ਚ ਉਹਨੇ ਜਾਣਾ ਸ਼ੁਰੂ ਕੀਤਾ ਸੀ। ਹੁਣ ਦੇਖੋ ਕਿਉਂਕਿ ਉਹਦਾ ਜ਼ੋਰ ਆ ਜਿਹੜਾ ਨਾ ਕੇਂਦਰ ਆ ਜਿਹੜਾ ਵੈਸਟਰਨ ਯੂਪੀ ਆ, ਤੇ ਇੱਕ ਹੋਇਆ ਕੀ ਆ ਕਿ ਚੌਧਰੀ ਅਜੀਤ ਸਿੰਘ ਗੁਜ਼ਰ ਗਏ ਆ, ਤੇ ਇਹਦਾ ਵੀ ਇੱਕ ਫਰਕ ਕਿਤੇ ਨਾ ਕਿਤੇ ਪਿਆ ਵਾ ਇਸ ਚੀਜ਼ ਦਾ ਵੀ। ਥੋੜਾ RLD ਵਾਲੇ ਥੋੜਾ ਤੁਹਾਨੂੰ ਪਤਾ ਹੀ ਹੈ ਜਦੋਂ ਐਡਾ ਵੱਡਾ ਨੇਤਾ ਚਲੇ ਜਾਂਦਾ ਤੇ ਉਹਦੀ ਯਕਦਮ ਭਰਪਾਈ ਨਹੀਂ ਹੁੰਦੀ ਹੈ, ਆਪਾਂ ਨੂੰ ਵੀ ਪਤਾ ਆ। ਸੋ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਅੰਦੋਲਨ ਗਾਂ ਹੋਰ ਵੀ ਤੇਜ਼ੀ ਫੜ ਲਵੇ, ਕਿਉਂਕਿ ਕੋਵਿਡ ਆ ਗਿਆ ਵਿੱਚ, ਉਹਦੇ ਕਰਕੇ ਫਲਾ ਜਿਹੜਾ ਹੋਣਾ ਚਾਹੀਦਾ ਸੀ ਜਿਸ ਪੱਧਰ ਦਾ ਉਹ ਨਹੀਂ ਹੋਇਆ। ਸੋ ਦੇਖਦੇ ਹਾਂ ਅਸੀਂ, ਪਰ ਇਹ ਹੋਇਆ ਜ਼ਰੂਰ ਹੈ ਜਿੰਨਾ ਕੁ ਹੈ। ਸੰਜੀਵ ਬਾਲੀਅਨ ਕੇਂਦਰ ਦਾ ਮੰਤਰੀ ਆ, ਤੇ ਤੁਹਾਨੂੰ ਪਤਾ ਹੀ ਆ ਯੂਪੀ ਦੇ ਵਿੱਚ ਕਿੱਡਾ ਵੱਡਾ ਨਾਮ ਆ, ਉਹਦੇ ਘਰਾਓ ਹੋਏ ਆ। ਸੋ ਇਹ ਨਹੀਂ ਕਿਹਾ ਜਾ ਸਕਦਾ ਕਿ ਯੂਪੀ ਦੇ ਵਿੱਚ ਨਹੀਂ ਹੋਏ। ਪੰਜਾਬ ਦੇ ਵਿੱਚ ਜੋ ਹੋਇਆ, ਆਪਾਂ ਇਹ ਨਹੀਂ ਚਾਹੁੰਦੇ ਕਿ ਠੀਕ ਆ ਘਰਾਓ ਹੋਵੇ, ਤੇ ਜੇ ਆਪਾਂ ਇਹ ਚਾਹੀਏ ਕਿ ਹੁਣ ਕਿਉਂਕਿ ਯੂਪੀ ਦੇ ਵਿੱਚ ਪਾਵਰ ਦੇ ਵਿੱਚ ਆ, ਬਰੋਬਰ ਉਹਨਾਂ ਦੇ ਬੰਦੇ, ਹਰਿਆਣੇ ਦਾ ਸਮੀਕਰਨ ਵੱਖਰਾ, ਪੰਜਾਬ ਦਾ ਵੱਖਰਾ, ਉੱਥੇ ਕਲੈਸ਼ ਹੋ ਜਾਣ, ਬੰਦੇ ਮਰ ਜਾਣ, ਉਹਨਾਂ ਦੇ ਮਰ ਜਾਣ ਜਾਂ ਇਹਨਾਂ ਦੇ ਮਰ ਜਾਣ, ਉਹ ਵੀ ਤੇ ਨੁਕਸਾਨ ਹੋਏਗਾ ਨਾ ਮੁੜ ਕੇ ਸਰਦਾਰ ਜੀ। ਜੀ ਜੀ, ਅਗਲੇ ਕਾਲਰ ਪ੍ਰਗਟਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਧੰਨਵਾਦ ਜੀ, ਤੁਸੀਂ ਟਾਈਮ ਦਿੱਤਾ ਜੀ। ਜੀ ਮਿੰਟੂ ਜੀ, ਤੁਹਾਡਾ ਧੰਨਵਾਦ, ਕਿਸੇ ਨਾ ਕਿਸੇ ਚੈਨਲ ਤੇ ਸੁਣਦੇ ਰਹੀਦਾ ਤੁਹਾਨੂੰ ਜੀ, ਵੱਡੇ ਵੀਰ ਹੋ ਗਏ ਜੀ, ਧੰਨਵਾਦ ਤੁਹਾਡਾ ਵੀ ਜੀ। ਨਹੀਂ ਬਲ ਸਾਹਿਬ, ਪਹਿਲਾਂ ਤਾਂ ਸਾਡਾ ਗਿਲਾ ਕਿ ਤੁਸੀਂ ਬਹੁਤ ਦੇਰ ਬਾਅਦ ਦਰਸ਼ਨ ਦਿੱਤੇ ਨੇ। ਉਹ ਦਰਸ਼ਨ ਏਦਾਂ ਹੀ ਹੈ, ਨਵੇਂ ਬੰਦੇ ਮੌਕਾ ਦੇਈਦਾ। ਮੈਂ ਤੁਹਾਨੂੰ ਸਾਰੀਆਂ ਨਵਾਂ ਪੁਰਾਣਾ ਰਿਕਾਰਡ ਰੱਖੀ ਜਾਂਦਾ, ਤੁਹਾਡੇ ਤੋਂ ਸਿੱਖਦਾ ਰਹਿਣਾ ਕੋਈ ਨਾ ਕੋਈ ਜੀ। ਜੀ ਸਵਾਲ ਪੁੱਛ ਲਓ ਪ੍ਰਗਟ ਧੰਨਵਾਦ ਜੀ। ਉਹ ਥੋੜਾ ਜਿਹਾ ਅੱਧਾ ਮਿੰਟ ਵੱਧ ਦੇ ਦਿਓ ਅੱਜ। ਜੀ ਕਰੋ ਜੀ, ਹਾਂ ਇਹ ਗੱਲ ਨਾ ਇਦਾਂ ਕਰੀ ਜਾਓ, ਸਵਾਲ ਕਰੋ ਸ਼ੁਰੂ ਆਪਣਾ। ਸਵਾਲ ਦਾ ਜਵਾਬ ਹੀ ਦੇਣਾ। ਪਹਿਲਾਂ ਸਿੱਧੂ ਸਾਹਿਬ ਤੇ ਚੱਲ ਜੀਏ। ਮੈਂ ਉਹਦਾ ਕੱਟਰ ਵਿਰੋਧੀ ਹੈ, ਜਦੋਂ ਰਾਜਨੀਤੀ 'ਚ ਆਇਆ ਇੱਕ ਪਾਰਟੀ ਇਹ 'ਚ ਵੜ ਗਿਆ ਜਿਹਦੇ 'ਚ ਉਹਨੂੰ ਚੂਸ ਲਿਆ, ਫਿਰ ਘਰ ਦੀ ਨੂੰ ਲਿਆ, ਉਹਨੂੰ ਵੀ ਜ਼ੀਰੋ ਕਰਤਾ। ਦੁਖੀ ਹੋ ਗਏ ਉਹ, ਇੱਧਰ ਅੱਕੀ ਪੁਰਾਣੀ ਹੱਥ ਮਾਰ ਕੇ ਤੇ ਉੱਤੋਂ ਆਣ ਵੜਿਆ, ਇੱਧਰ ਵੀ ਚੱਲ ਵੇਨੇ ਆ। ਤੁਸੀਂ ਵੇਖੋ ਮੰਤਰੀ ਕਾਹਦਾ, ਉਹ ਤੁਸੀਂ ਕਹਿੰਦੇ ਜੇ ਵੀ ਉਹਨੇ ਕੀਤਾ ਕੀ ਆਪਣੇ 2 ਸਾਲਾਂ 'ਚ, ਸ੍ਰੀ ਅੰਮ੍ਰਿਤਸਰ ਦਾ ਮੇਅਰ ਬਣਾਉਣਾ ਸੀ ਤੇ ਉਹਨੂੰ ਉਹ ਵੀ ਨਹੀਂ ਪੁੱਛਿਆ ਵੀ ਭਾਈ ਤੇਰੇ ਇਲਾਕੇ 'ਚ ਤੂੰ ਮੰਤਰੀ ਆ, ਤੇਰਾ ਮੇਅਰ ਬਣਾ ਲਈਏ, ਦੱਸ ਕਿਹਨੂੰ ਚਾਹੁੰਦਾ। ਤੇ ਜਿਹੜੇ ਅਫਸਰ ਲੁੱਟਣ ਵਾਲੇ ਉਹਨਾਂ ਨੂੰ ਉਹਨੇ ਬਦਲਿਆ, ਤੇ ਅਦਾਲਤਾਂ 'ਚ ਤੁਹਾਨੂੰ ਪਤਾ ਹੀ ਅਦਾਲਤਾਂ ਕਿੰਨਾਂ ਦੀਆਂ ਨੇ, ਤੇ ਉਹਨੇ ਵਿਚਾਰੇ ਕਰਨਾ ਕੀ ਸੀ, ਉਹਦਾ ਤਵਾ ਨਾ ਲਾਇਆ ਕਰੋ, ਉਹਦੀ ਹਮਦਰਦੀ ਕਰੋ ਵੀ ਉਹਨਾਂ ਧੱਕਾ ਹੀ ਹੋਇਆ ਬਹੁਤ ਜ਼ਿਆਦਾ। ਪਹਿਲੀ ਸਰਕਾਰ 'ਚ ਵੀ ਮਜੀਠੀਏ ਨੇ ਵੀ, ਬਾਦਲ ਨੇ ਵੀ ਜ਼ੀਰੋ ਕਰਤਾ, ਤੇ ਇਹਨਾਂ ਵੀ ਜ਼ੀਰੋ ਕਰਨ ਦੀ ਕੋਸ਼ਿਸ਼ ਕੀਤੀ। ਹੈ ਬੰਦਾ ਉਹ ਸੱਚਾ ਵਾ। ਜੇ ਤੁਹਾਡੀਆਂ ਵੀ ਬਾਹ ਬਣ ਕੇ SHO ਨੂੰ ਕੁਰਸੀ ਤੇ ਬਿਠਾ ਦਈਏ ਨਾ, ਤੇ ਉਹ ਵੀ ਮੇਰਾ ਖਿਆਲ ਪਰਚਾ ਦੂਜਿਆਂ ਦਾ ਹੀ ਕਰੂ ਜਿਨ੍ਹਾਂ ਨੇ ਕਤਲ ਨਹੀਂ ਕੀਤਾ ਹੁੰਦਾ। ਜੀ ਦੂਜਾ ਮੇਰਾ ਸਵਾਲ ਹੈ ਜੀ, ਇੱਕ ਮੇਕ ਇਨ ਇੰਡੀਆ ਤੇ ਇੱਕ ਮੇਡ ਇਨ ਇੰਡੀਆ ਵਾ ਜੀ, ਨਾਰਾ ਦਿੱਤਾ ਮੋਦੀ ਸਾਹਿਬ ਨੇ ਮੇਕ ਇਨ ਇੰਡੀਆ, ਤੇ ਬਾਹਰ ਦੀਆਂ ਕੰਪਨੀਆਂ ਜ਼ਮੀਨਾਂ ਇੰਡੀਆ ਦੀਆਂ, ਪੰਜਾਬ ਦੀਆਂ ਜਾਂ ਜਿਹੜੇ ਸਟੇਟ ਦਾ ਖਰੀਦਦੀਆਂ ਨੇ, ਕੰਪਨੀਆਂ ਚਲਾਉਂਦੀਆਂ ਨੇ, ਸਸਤੇ ਬੰਦੇ ਹਾਇਰ ਕਰਦੀਆਂ ਨੇ, ਤੇ ਫਿਰ ਆਪਣਾ ਮਾਰਕਾ ਲਾ ਕੇ ਗਾਂਹ ਜਾਂਦੀਆਂ। ਕਿਉਂ ਨਹੀਂ ਇਹ, ਜੇ ਇੰਨੀ ਤਰੱਕੀ ਕਰ ਗਿਆ ਵਾ, ਸ਼ਾਈਨਿੰਗ ਹੋ ਗਿਆ ਵਾ ਇੰਡੀਆ, ਤੇ ਕਿਉਂ ਨਹੀਂ ਮੇਡ ਇਨ ਇੰਡੀਆ ਲਾਉਂਦੇ? ਤੇ ਮੇਡ ਇਨ ਇੰਡੀਆ ਤੇ ਮੇਕ ਇਨ ਇੰਡੀਆ ਦਾ ਕੀ ਡਿਫਰੈਂਸ ਹੈ, ਇਹ ਦੱਸ ਦਿਓ। ਧੰਨਵਾਦ ਜੀ। ਨਹੀਂ, ਉਹ ਤਾਂ ਡਿਫਰੈਂਸ ਇੱਦਾਂ ਤੁਸੀਂ ਦੱਸ ਹੀ ਦਿੱਤਾ। ਇਹਨਾਂ ਨੇ ਨਵਾਂ ਨਾਅਰਾ ਦੇ ਦਿੱਤਾ ਸੀਗਾ ਨਾ, ਆਤਮ ਨਿਰਭਰ, ਉਹ ਉਹੀ ਹੈ ਆਤਮ ਨਿਰਭਰ। ਪਰ ਆਤਮ ਨਿਰਭਰ ਹਾਲੇ ਅਸੀਂ ਕੀ ਆ ਕਿ ਅੱਜ ਜਿਹਦੇ ਨਾਲ ਅਸੀਂ ਵੈਕਸੀਨੇਸ਼ਨ ਕਰ ਰਹੇ ਹਾਂ, ਉਹ ਸਿਰਿੰਜ ਦੀ ਸੂਈ ਤੇ ਚਾਈਨਾ ਮਾਰਕਾ ਨਿਕਲੀ ਆ। ਸੋ ਬਹੁਤ ਹੱਦ ਤੱਕ ਅਸੀਂ ਚਾਈਨਾ ਤੇ ਨਿਰਭਰ ਹਾਂ। ਜੇ ਕੰਪੀਟੀਸ਼ਨ ਦੇਣਾ ਵਾ ਤਾਂ ਫਿਰ ਤੁਹਾਨੂੰ ਆਪਣਾ ਜਿਹੜਾ ਯੂਥ ਹੈ ਜਾਂ ਆਪਣੀ ਜਿਹੜੀ ਵਰਕਰ ਆ ਤੁਹਾਡੇ ਲੇਬਰ ਦੇ, ਇਹਨਾਂ ਦੀ ਬਹੁਤ ਹੱਦ ਤੱਕ ਕਹਿ ਲਓ ਕਿ ਸਕਿੱਲ ਡਿਵੈਲਪ ਕਰਨੀ ਪਏਗੀ ਤੁਹਾਨੂੰ। ਇੰਡਸਟਰੀ ਦੇ ਕਾਨੂੰਨ, ਲਾਲ ਫੀਤਾਸ਼ਾਹੀ ਵਗੈਰਾ, ਇਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਦੂਰ ਕਰਨੀਆਂ ਪੈਣਗੀਆਂ। ਝੰਜਟਾਂ ਇੱਕ ਆਈਡੀਅਲ ਮਾਹੌਲ ਜਿਹੜਾ ਆ ਉਦਯੋਗ ਵਾਸਤੇ ਸਿਰਜਣਾ ਪਏਗਾ। ਔਖਾ ਪੈਂਦਾ ਪਰ ਅਸੰਭਵ ਨਹੀਂ ਹੈ, ਸੰਭਵ ਕੁਛ ਨਹੀਂ ਹੁੰਦਾ। ਔਰ ਇੰਡੀਆ ਨੇ ਸਫ਼ਰ ਤੈਅ ਕੀਤਾ ਵੀ ਹੈ 47 ਤੋਂ ਲੈ ਕੇ ਕੁਛ ਨਾ ਕੁਛ। ਰਹੀ ਗੱਲ ਸਿੱਧੂ ਦੀ, ਸਰ ਮੈਂ ਇਹੀ ਕਹਿ ਰਿਹਾ ਕਿ ਤੁਸੀਂ ਚਲੋ ਤੁਹਾਨੂੰ ਫਿਰ ਸਾਰਾ ਪਤਾ, ਤੁਸੀਂ ਹੈ ਵੀ ਅੰਮ੍ਰਿਤਸਰ ਦੇ, ਮੇਰੇ ਖਿਆਲ ਦੇ ਨਾਲ ਨੇੜੇ ਤੇੜੇ ਆ। ਤੁਸੀਂ ਇਹ ਕਦੇ ਪੁੱਛ ਕੇ ਦੇਖਿਓ ਕਿ ਸਿੱਧੂ ਸਾਹਿਬ ਆਪਣੇ ਦਫ਼ਤਰ 'ਚ ਕਿੰਨਾ ਚਿਰ ਹਾਜ਼ਰ ਰਹਿੰਦੇ ਸੀਗੇ। ਔਰ ਦੂਜੀ ਗੱਲ ਕਿ ਜੇ ਤੁਸੀਂ ਮਜਬੂਰ ਹੀ ਹੋ ਗਏ ਸੀ, ਅੱਜ ਵੀ ਤਾਂ ਮਜਬੂਰ ਹੋ ਕੇ ਬੋਲ ਰਹੇ ਹੋ ਨਾ, ਤੁਸੀਂ ਉਸ ਟਾਈਮ ਹੀ ਕਾਸ਼ ਬੋਲ ਪੈਂਦੇ ਕਿ ਹਾਂਜੀ ਕਿ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਤਾਂ ਜਦ ਤੁਹਾਨੂੰ
ਕੁਰਸੀ ਤੇ ਬਿਠਾਇਆ ਗਿਆ, ਤੁਸੀਂ ਚੱਲਦੇ ਰਹੇ, ਉਦੋਂ ਤੁਸੀਂ ਹਾਂ 'ਚ ਹਾਂ ਮਿਲਾਈ ਗਏ। ਜਦ ਤੁਹਾਡਾ ਮੰਤਰਾਲਾ ਬਦਲਿਆ ਗਿਆ, ਤੁਸੀਂ ਬੋਲੇ, ਤਾਂ ਉਹ ਤੁਹਾਡੇ ਬੋਲ ਦੇ ਜਿਹੜੇ ਨਾ ਟਾਈਮ ਦੇ ਹਿਸਾਬ ਦੇ ਨਾਲ ਵਜਨ ਘੱਟ ਵੱਧ ਗਿਆ। ਮੈਂ ਨਹੀਂ ਕਹਿੰਦਾ ਜ਼ਾਤੀ ਤੌਰ ਤੇ ਤੁਸੀਂ ਜਿਹਨੂੰ ਮਰਜ਼ੀ ਪਸੰਦ ਕਰੋ, ਮੈਂ ਜੇ ਕੋਈ ਚੰਗੀ ਚੀਜ਼ ਆ ਜਾਵੇ ਸਾਹਮਣੇ ਹਮੇਸ਼ਾ ਉਹਨੂੰ ਚੰਗਾ ਕਹਿਣਾ। ਆ ਬਿਜਲੀ ਦੀ ਰਾਇਤ ਦਿੱਤੀ ਆ, ਚਲੋ ਥੋੜਾ ਬਹੁਤਾ ਕਿਸੇ ਨੂੰ ਫਰਕ ਪਊਗਾ, ਚੰਗਾ ਭਾਈ। ਨਵਜੋਤ ਸਿੰਘ ਸਿੱਧੂ ਨੇ ਕੁਝ ਚੰਗੇ ਕਦਮ ਕੀਤੇ, ਚੁੱਕੇ ਆ ਜਾਤੀ ਤੌਰ ਤੇ ਵੀ, ਜਾਂ ਕੋਸ਼ਿਸ਼ਾਂ ਕੀਤੀਆਂ, ਚੰਗਾ ਹੋਏਗਾ। ਪਰ ਇਹਨਾਂ ਚੀਜ਼ਾਂ ਤੋਂ ਅਸੀਂ ਬਰੀ ਨਹੀਂ ਕਰ ਸਕਦੇ ਨਵਜੋਤ ਸਿੰਘ ਸਿੱਧੂ ਨੂੰ। ਹੁਣ ਉਹ ਕਿੰਨੇ ਦੋਸ਼ ਲੱਗ ਰਹੇ ਤੁਹਾਡੇ ਸਾਹਮਣੇ ਹੀ ਆ। ਵਿਜੀਲੈਂਸ ਦੀ ਫਾਈਲ ਖੋਲੀ ਗਈ ਸੀਗੀ ਤਕਰੀਬਨ ਔਰ ਜਿਹੜਾ ਮਨਦੀਪ ਮੰਨਾ ਅੰਮ੍ਰਿਤਸਰ ਵਾਲਾ, ਤੁਸੀਂ ਜਾਣਦੇ ਹੋ, ਉਹਦਾ ਨੰਬਰ ਲੈ ਲਿਓ ਤੇ ਉਹਨੂੰ ਲਾ ਲਿਓ ਫੋਨ। ਉਹ ਤੁਹਾਨੂੰ ਸਾਰੇ ਡਾਕੂਮੈਂਟ ਜਿਹੜੇ ਆ 5 ਮਿੰਟਾਂ 'ਚ ਭੇਜ ਦੇਗਾ। ਉਸ ਤੋਂ ਬਾਅਦ ਫਿਰ ਤੁਸੀਂ ਕਰ ਲਿਓ ਨਿਰਣਾ ਕਿ ਸਿੱਧੂ ਸਾਹਿਬ ਨੂੰ ਕਿਸ ਕੈਟਾਗਰੀ 'ਚ ਰੱਖਣਾ ਹੈ। ਉਹ ਸਿੱਧੂ ਫੈਮਿਲੀ ਬਾਰੇ ਵੀ ਸਾਰਾ ਕੁਛ ਜਿਹੜਾ ਉਹ ਦੱਸੀ ਜਾਂਦੇ ਆ। ਜੀ ਜੀ ਜੀ, ਸਮਾਂ ਸਮਾਪਤ ਹੈ ਜੀ। ਬੜੀ ਮਿਹਰਬਾਨੀ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਅਗਲੀ ਵਾਰ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City